असलकुम गुड मॉर्निंग सोनियो गुड मॉर्निंग लो भी देखो सोनियो इन्नी ठंडी हवा वे कि तुसी इत्थे खड़े होना ताड़े वास्ते मुश्किल है। मैं सिर्फ तुहानू दिखाने वास्ते दरवाज़ा खोलिया वे कि बड़ी शदीद हवावां चल पईयां ने और सर्दी तकरीबन शुरू हो गई है। ਸੋਹਣਿਓ ਦੇਖ ਲਓ ਬਈ ਅਸੀਂ ਨਾਸ਼ਤਾ ਬਣਾਉਣ ਲੱਗਿਆ। ਨਾਸ਼ਤਾ ਬਣਾਉਣ ਦਾ ਅਮਲ ਸ਼ੁਰੂ ਕਰਨ ਲੱਗਿਆ। ਸੋਹਣੇ ਸੋਹਣੇ ਅੰਡੇ ਆ ਗਏ ਨੇ ਸਾਡੇ ਤੇ ਅਸੀਂ ਇਹ ਡੱਬਾ ਰੱਖ ਲਿਆ ਅੰਡਿਆਂ ਦਾ ਖੋਲ ਕੇ ਸਾਹਮਣੇ। ਲਓ ਬਈ ਦੇਖ ਲਓ ਤੇ ਨਾਲ ਦੇਸੀ ਘਿਓ ਜਿਹੜਾ ਆਇਆ ਸੀ ਨਾ ਨਵਾਂ ਨਕੋਰ ਉਹਨੂੰ ਅਸੀਂ ਖੋਲ ਲਿਆ ਵੇ, ਕਿਉਂਕਿ ਨਾਸ਼ਤਾ ਜਿਹੜਾ ਵੇ ਨਾ ਉਹ ਦੇਸੀ ਘਿਓ 'ਚ ਚੰਗਾ ਲੱਗਦਾ ਵੇ। ਤੇ ਇਸ ਤੋਂ ਹੁਣ ਅਸੀਂ ਬਣਾਵਾਂਗੇ 2 ਅਦਦ ਹਸੀਨਾ ਆਲਮ ਅੰਡੇ ਤੇ ਨਾਲ ਅਸੀਂ ਗਰਮ ਕਰਾਂਗੇ ਸੀਡਡ ਬ੍ਰੈਡ ਤੇ ਵੱਡਾ ਸਾਰਾ ਚਾਹ ਦਾ ਕੱਪ ਤੇ ਅਸੀਂ ਹੋਵਾਂਗੇ, ਸਾਡੀ ਬਾਦਸ਼ਾਹੀ ਹੋਏਗੀ ਤੇ ਸਾਡੀ ਜਿਹੜਾ ਨਾ ਮੂਡ ਹੋਏਗਾ ਤਾਂ ਅਸੀਂ ਕਰਾਂਗੇ ਨਾਸ਼ਤਾ। ਨਾਸ਼ਤਾ ਦਿਨ ਦਾ ਐਸਾ ਹੁੰਦਾ ਵੇ ਕਿ ਤੁਸੀਂ ਸਵੇਰ ਉੱਠਦੇ ਹੋ, ਰਾਤ ਭਰ ਦੀ ਤੁਹਾਡੀ ਐਨਰਜੀ ਬੜੀ ਡਾਊਨ ਹੋਈ ਹੁੰਦੀ ਹੈ ਤੇ ਇਸ ਤੋਂ ਕੀ ਕਹਿੰਦੇ ਨੇ ਭਰਪੂਰ ਤਰੀਕੇ ਨਾਲ ਕਰਨਾ ਚਾਹੀਦਾ ਨਾਸ਼ਤਾ। ਅੱਛਾ ਨਾਸ਼ਤਾ ਕਰੋ, ਉਹ ਸਿਆਣੇ ਕਹਿੰਦੇ ਸਨ ਨਾ, ਉਹ ਨਾਸ਼ਤਾ ਕਰੋ ਬਾਦਸ਼ਾਹਾਂ ਵਰਗਾ ਤੇ ਬਾਦਸ਼ਾਹ ਵਰਗਾ ਨਾਸ਼ਤਾ ਕਰੋ, ਦੁਪਹਿਰ ਦਾ ਖਾਣਾ ਵਜ਼ੀਰਾਂ ਵਰਗਾ ਖਾ ਲਓ ਤੇ ਰਾਤ ਨੂੰ ਬਣ ਜਾਓ ਤੁਸੀਂ ਫਕੀਰ। ਬਿਲਕੁਲ ਸਾਦਾ ਜਿਹਾ ਖਾਣਾ ਖਾਓ। ਪਰ ਸਾਡੇ ਇੱਥੇ ਅੱਜ ਕੱਲ੍ਹ ਬਿਲਕੁਲ ਉਲਟ ਚੱਲ ਰਹੇ, ਪੁੱਠਾ ਰਿਵਾਜ ਹੋ ਗਿਆ। ਇਸ ਸੁਬਾਹ ਉੱਠ ਕੇ ਨਾਸ਼ਤਾ ਲੋਕ ਕਰਦੇ ਨਹੀਂ ਨੇ, ਭੁੱਖੇ ਬੱਚੇ ਚਲੇ ਜਾਂਦੇ ਨੇ, ਹਮੇ ਭੂਖ ਨਹੀਂ ਹੈ, ਹਮੇ ਫਲਾਨ ਨਹੀਂ ਹੈ। ਉਸ ਤੋਂ ਬਾਅਦ ਜੀ ਫਿਰ ਦੁਪਹਿਰ ਔਰ ਰਾਤ ਨੂੰ ਸਭ ਤੋਂ ਜ਼ਿਆਦਾ ਅਸੀਂ ਮੁਰਗਨ ਖਾਣਾ ਖਾ ਕੇ ਨਾ ਤੇ ਸੋ ਜਾਂਦੇ ਹਾਂ। ਤੇ ਲੋ ਬਈ ਉਹ ਫਿਰ ਕੀ ਕਹਿੰਦੇ ਨੇ ਬਿਮਾਰੀਆਂ ਤਾਂ ਹੋਣੀਆਂ ਹੀ ਨੇ। ਇੰਨਾ ਹੈਵੀ ਖਾਣੇ ਖਾਧੇ ਜਾਂਦੇ ਨੇ ਹਰ ਘਰ 'ਚ, ਇਹਤਮਾਮ ਨਾਲ ਦੇਰ ਨਾਲ ਖਾਣਾ ਖਾਧਾ ਜਾਂਦਾ ਵੇ ਔਰ ਬੜਾ ਅੱਛਾ ਖਾਣਾ, ਅਤੇ ਉਹ ਫਿਰ ਉਲਟ ਹਿਸਾਬ ਹੋ ਗਿਆ ਵੇ ਵੀ ਨਾਸ਼ਤਾ ਹਮੇਸ਼ਾ ਬਾਦਸ਼ਾਹਾਂ ਵਾਂਗਰ ਕਰੋ ਅਤੇ ਰਾਤ ਨੂੰ ਬਣ ਜਾਓ ਤੁਸੀਂ ਫਕੀਰ। ਚਾਹ ਸਾਡੀ ਰੈਡੀ ਹੋ ਗਈ ਹੈ, ਇਹਦੇ ਵਿੱਚ ਅਸੀਂ ਪਾ ਦੇਵਾਂਗੇ ਦੁੱਧ। ਚਾਹ ਕੀ ਹੈ ਬਈ, ਇਹ ਤਾਂ ਨਿਰਾ ਪਾਣੀ ਇੱਥੇ ਸਰ ਪੀਂਦੇ ਆ ਨਾ ਜਿਹੜਾ, ਉਹ ਨਿਰਾ ਪਾਣੀ ਹੁੰਦਾ ਵੇ। ਚਾਹ ਦੇ ਮਜ਼ੇ ਤਾਂ ਪਾਕਿਸਤਾਨ ਵਿੱਚ ਹੁੰਦੇ ਸਨ ਜਦੋਂ ਪੱਕੀ ਚਾਹ ਪੀਂਦੇ ਸਨ। ਚਾਹ ਪੱਕੀ ਇੱਥੇ ਵੀ ਪੀ ਸਕਦੇ ਹਾਂ, ਪਰ ਐਵੇਂ ਕਿ ਇੱਥੇ ਮੌਸਮ ਦੇ ਹਿਸਾਬ ਦੇ ਨਾਲ ਫਿਰ ਦਿਨ 'ਚ 3-4 ਕੱਪ ਚਾਹ ਪੀਣੀ ਪੈ ਜਾਂਦੀ ਹੈ। ਇਸ ਤੋਂ ਫਿਰ ਬਈ ਅਸੀਂ ਇਸੀ 'ਤੇ ਇਕਤਫਾ ਕਰਨੇ ਆ। नाश्ता ज़बरदस्त किस्म का तैयार हो चुका है। मलका करेगी अपनी मर्ज़ी का नाश्ता। तो भी मलका बादशाह हो सकता है कि बंदा बादशाह की तरह खाओ बकौल उस मुहावरे दे। तो फिर असी बादशाह तो नहीं, असी तो मलका वा तो असी खाण लगे जी मलका नाश्ता करन लगी है। तो बाकी जरा अपनी पसंद का डॉक्टर देख लैन तो भी बेहोश हो जान, लेकिन कोई गल नहीं चलेगा। ज़रा तस्वीर से तू निकल के सामने आ, मेरी महबूबा मेरी महबूबा मेरी महबूबा मेरी महबूबा मेरी महबूबा। किसी रोज़ तुमसे मुलाकात होगी, मेरी जान उस दिन मेरे पास होगी, मगर कब न जाने ये बरसात होगी। मेरा दिल है प्यासा मेरा दिल अकेला, ज़रा तस्वीर से तू निकल के सामने आ, मेरी महबूबा। तो लो बई ए जे महबूबा ਤੇ ਮਹਿਬੂਬ ਦੀ ਮੁਲਾਕਾਤ ਹੋਣ ਲੱਗੀ ਹੈ ਅਤੇ ਬੜੀ ਅੱਛੀ ਰਹਿੰਦੀ ਹੈ ਮੁਲਾਕਾਤ ਰੋਜ਼ਾਨਾ। ਕੋਈ ਜ਼ਿੰਦਗੀ ਦਾ ਦਿਨ ਐਸਾ ਨਹੀਂ ਹੁੰਦਾ ਕਿ ਮਹਿਬੂਬ ਔਰ ਮਹਿਬੂਬਾ ਦੀ ਮੁਲਾਕਾਤ ਨਾ ਹੋਵੇ। ਅਤੇ ਬਈ ਅਲਹਮਦੁਲਿਲਾ ਅੱਲਾਹ ਪਾਕ ਦਿੰਦਾ ਹੋਵੇ ਅਤੇ ਆਰਾਮ ਨਾਲ ਬੈਠ ਕੇ ਮਲਕਾ ਦੀ ਤਰ੍ਹਾਂ ਬੈਠ ਕੇ ਨਾਸ਼ਤਾ ਕਰਨੇ ਆ। ਯਾ ਅੱਲਾਹ ਤੇਰਾ ਲੱਖ ਲੱਖ ਵਾਰੀ ਸ਼ੁਕਰ ਕਿ ਤੂੰ ਸਾਨੂੰ ਨਾਸ਼ਤੇ ਦੇ ਮਾਮਲੇ 'ਚ ਮਲਕਾ ਬਣਾਇਆ। किचन साफ़ कर लिया असी ते आटा गुन लिया। आटा अज मेरे को थोड़ा जिहा ज़्यादा ही गुज गया वे, मैं थोड़ा जिहा घट तो गुननी हाँ, पर अज थोड़ा जिहा ज़्यादा गुज गया। 3 दिन चल जाएगा, वरना मैं 2 दिन का ही गुननी हाँ कि फिर बहुत ज़्यादा फिर 2 दिन बाद ताज़ा गुन लेने। चलो भी कोई गल नहीं, हुण थोड़ा जिहा ज़्यादा गुज गया वे। तो यह पिया जी उस दिन असी गए सन राफे की बर्थडे ते उत्थे असी एक टर्किश रेस्टोरेंट ते खाना खादा। एक साइड ते डिश विच ना बॉयल राइस सन
ਉਹ ਦੂਸਰੀ ਸਾਈਡ 'ਤੇ ਐ ਸੀ, ਮੈਂ ਸਮਝੀ ਮਾਸ਼ ਦੀ ਦਾਲ ਹੈ। ਮੈਂ ਥੋੜ੍ਹੀ ਦੇਰ ਦੇਖਦੀ ਰਹੀ, ਖਾਧਾ, ਅੱਛਾ ਟੇਸਟ ਵੀ ਅੱਛਾ ਲੱਗ ਰਿਹਾ ਸੀ, ਲੇਕਿਨ ਦਾਲ ਵੀ ਫੀਲ ਨਹੀਂ ਹੋ ਰਹੀ ਸੀ। ਫਿਰ ਮੈਂ ਪੁੱਛਿਆ ਤਾਂ ਪਤਾ ਚੱਲਿਆ ਜੀ ਇਹ ਗੰਦਮ ਹੈ, ਵੀਟ ਹੈ, ਇਹਨਾਂ ਨੇ ਇਸ ਤਰ੍ਹਾਂ ਦੀ ਪਕਾਈ ਹੋਈ ਹੈ ਕੁਛ ਮਸਾਲੇ ਵਸਾਲੇ ਪਾ ਕੇ, ਔਰ ਬੜੀ ਮਜ਼ੇਦਾਰ ਸੀ, ਬਹੁਤ ਜ਼ਬਰਦਸਤ। ਇਹਦੇ ਨਾਲ ਉਹਨਾਂ ਨੇ ਕਬਾਬ ਸਰਵ ਕੀਤੇ ਸਨ, ਦੇ ਵਿੱਚ ਥੋੜ੍ਹਾ ਥੋੜ੍ਹਾ ਜਿਵੇਂ ਗੋਸ਼ਤ ਦਾ ਵੀ ਟੱਚ ਹੈਗਾ ਵਿੱਚ ਚਿਕਨ ਦਾ, ਵਿੱਚ ਇਹਨਾਂ ਨੇ ਉਬਾਲ ਕੇ ਪਾਇਆ ਕਿ ਬਹਿਰਹਾਲ ਬਹੁਤ ਟੇਸਟੀ ਸੀ। ਨਾਲ ਹਰੀਆਂ ਮਿਰਚਾਂ ਸਨ, ਔਰ ਹਰੀ ਮਿਰਚ ਤਾਂ ਮੇਰੀ ਫੇਵਰਟ ਹੈ। ਅਤੇ ਮੈਂ ਜਿਹੜਾ ਨਾ ਫਿਰ ਜਿਹੜਾ ਸੀ ਬਚ ਗਿਆ ਸੀ ਨਾ ਫੂਡ, ਅਸੀਂ ਲੈ ਕੇ ਆ ਗਏ ਸਾਂ ਕਿ ਚਲੋ ਇਹਨੂੰ ਜ਼ਾਇਆ ਨਹੀਂ ਕਰਨਾ। ਅਤੇ ਇਸ ਦਾ ਅੱਜ ਮੈਂ ਖਾਵਾਂਗੀ। ਨਾਲ ਰਾਫੇ ਹਾਊਸ ਤੋਂ ਆਇਆ ਲੋਬੀਆ ਅਤੇ ਜਿਹੜਾ ਹੁੰਦਾ ਵੇ ਉਹ ਪੱਕਿਆ ਹੋਇਆ ਮਜ਼ੇਦਾਰ ਗੋਭੀ ਦਾ ਸਾਲਨ ਪਿਆ। ਅਤੇ ਇਸ ਤੋਂ ਅਸੀਂ ਅੱਜ ਇਹ ਫੂਡ ਮੁਕਾਵਾਂਗੇ। ਅਸੀਂ ਕੁਛ ਨਵਾਂ ਨਹੀਂ ਬਣਾਵਾਂਗੇ, ਪਹਿਲੇ ख़त्म ਹੋਏਗਾ ਫਿਰ ਨया ਖਾਣਾ ਬਣੇਗਾ। ਅੱਜ ਇਨਸ਼ਾਅੱਲਾ ਅਸੀਂ ਇਹਨੂੰ, ਇਹ ਤਾਂ ਫਿਰ ਵੀ ਬਚ ਜਾਏਗੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਗੋਭੀ, ਲੇਕਿਨ ਇਹ ਚੀਜ਼ਾਂ ਮੁਕਾ ਦੇਵਾਂਗੇ ਔਰ ਫਿਰ ਅਸੀਂ अल्लाह पाक का शुक्र अदा करेंगे। हुण नाल मैं खरबूजा कटना में, वैसे मैं काउंटर साफ़ कर लिया वे, किचन वगैरह साफ़ हो गया मेरा। एक बारी फिर तुहानूं खुश आमदीद कहने आ सोहणिओ। असी की कहते ने काम काज कुछ निपटाए ने तो कुछ हले रहिंदे ने, पर एवे कि फिर तुहाडे नाल मुलाकात भी ज़रूरी है कि फिर वीडियो करनी होंदी है, ब्लॉग अपलोड करना हुंदा वे। फिर मेरी कोशिश होंदी है कि चलो मैं थोड़ा जिहा काम निपटा के तो मैं नाल इस तरह अपना ब्लॉग कर लवां, तुहाडे नाल बातचीत कर लवां। उस तो बाद फिर असी की कहते हैं फिर अपलोड ते ला के तो बाकी का काम कर लैनी। मैं अपनी सैटिंग इस तरह बनाई हुई है कि चलो यह सही है कि थोड़ा जिहा काम कर लो, निपटा लो, नाले फिर थोड़ा साह लै लवो, तुहाडे नाल मार लवो गपशप, असी मैमोरीज अपनी रिफ्रैश कर लैने, जाने असी नायाब जमाने दे टूर करने रोज़ाना। इन्ना हसीन सफ़र होंदा साडा, तो असी फिर नाल नाल थोड़ा साह भी लै लैने, फिर बाकी का काम बाद विच हो जाता है। तो काम तो करना ही है भाई, काम तो जड़ा ना काम 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 दिन रात करें हम काम, जब काम से थक जाएं तो खूब करें आराम। तो चलो जी असी हसबे मामूल हमारा पसीने का आलम देख लो भाई, ए देख लो पसी ए तो बिल्कुल ही जड़ा लपा लप पसीने ना भर गया, क्योंकि मैं आई हाँ ना काम करके तो लपा लप भर गया। हुण असीं दूसरा लै लैने तो थोड़ा थोड़ा होर साफ करने, क्योंकि हले भी आ रहा मैनू पसीना। तो चलो जी असी की कहते ने थोड़ा नायाब जमानिया में चलने, नाल तुहाडा असी की कहते ने पढ़ांगे, कॉमेंट पढ़ांगे तुहाडे सारिਆਂ ਦੇ, ਤੇ ਨਾਲ ਅਸੀਂ ਪਹੁੰਚਾਂਗੇ ਨਾयाब ਜ਼ਮਾਨਿਆਂ ਦੇ ਵਿੱਚ। नायाब ਜ਼ਮਾਨਿਆਂ ਵਿੱਚ बहुत सारिया चीज़ा ने, असी जिक्र हुई कि स्टैप बाय स्टैप करते जाने, जो जो चीज़ याद आ जाती है। वाहवा मैं टुंगियां हुई सन काम करते हुए, तो टुंगियां ही रह गई ने, उन्होंने सीधिया किया ही नहीं है कि चलो ठीक है कर लैनी हाँ। तो इस तरह नायाब जमानिया में जड़ा ना थोड़ा जहा फिर मैनू करना पै जाता वे। हुण इहदा मैं करा की इलाज, ते नायाब जमाने, अच्छा जी नायाब जमाने असी पहुँच रहे हैं। असी वो जिक्र करने उस दौर का कि जदों अखबार के हवाले नाल असी गल करने। मैं राती ऐसी लेटे लेटे सोचिया, ऐसा बस जिवें दिमाग दे घोड़े दौड़ते हैं ना, तो दिमाग के घोड़े इधर उधर दौड़ रहे थे कि कोई इधर उधर ही पहुँचे हुए सासी। तो फिर एकदम मैनूं याद आया कि अखबार असी किने, हुण कोई खबर होंदी है तो असी फौरन साढ़े हाथ ज़ारे सब दे फोन होंदा वे, हर कोई अपनी पसंदीदा जगह ते फौरन मारदा है, देखदा वे कि की खबर है, तो की है कोई अहम खबर आ जाती है, कुछ मिनटां सकिंटां च खबर पहुँच जाती है। लेकिन अखबार का एक अपना दौर सी, इन्ना हसीन दौर से कि अखबार पढ़न वालियां नूं पता होएगा, जिन्होंने उस जमाने अखबार पढ़ी है और जड़ा उन्होंने समझो एक किस्म की मुहब्बत होंदी सी, अखबार उन्होंने इश्क होंदा सी। ते वो वक्त की कहते ने वो भुल नहीं सकते। ये खबर छपवा दो अखबार में, पोस्टर लगवा दो दीवार में, एक लड़का एक लड़की दोनों पागल हो गए प्यार में, तो ये खबर छपवा दो अखबार में। अखबार हर किस्म की खबर छपदी हुंदी सी और लोग शौक ना पढ़ते सन। कोई मुल्की सतह ते गल है, कोई
ਹਾਦਸਾ ਹੋ ਗਿਆ ਵੇ, ਕੋਈ ਕਿਸੇ ਚੀਜ਼ ਦੀ ਕੋਈ ਕਿਸੇ ਨੇ ਗੈਰ ਮੁਲਕੀ ਵਫਦ ਜਿਹੜੇ ਆਉਂਦੇ ਨੇ, ਉਹਨਾਂ ਨੇ ਕੋਈ ਦੌਰਾ ਕੀਤਾ ਹੈ, ਤੁਹਾਡੇ ਵਜ਼ੀਰ ਆਜ਼ਮ ਕਿਤੇ ਗਏ ਨੇ, ਕੁਝ ਅਖਬਾਰ ਹੀ ਤਸਵੀਰ ਹੁੰਦੀ ਸੀ। ਉਹਦੇ ਵਿੱਚ ਜਿਹੜੇ ਦੋ ਸਰਬਰਾਹਾਂ ਨੇ ਮੁਮਲਿਕਤ ਮਿਲਦੇ ਹੁੰਦੇ ਸਨ, ਹੱਥ ਮਿਲਾਉਂਦੇ, ਉਹਨਾਂ ਦੀ ਇੱਕ ਤਸਵੀਰ ਹੁੰਦੀ ਸੀ ਔਰ ਬੜੀ ਜੀ ਖੂਬਸੂਰਤ ਜੀ ਉੱਪਰ ਹੈਡਲਾਈਨ ਲੱਗੀ ਹੁੰਦੀ ਸੀ। ਹੈਡਲਾਈਨ ਬੜੀ ਹੁੰਦੀ ਸੀ ਕਿ ਸਭ ਤੋਂ ਅਹਿਮ ਖਬਰ ਕੀ, ਉਸ ਤੋਂ ਬਾਅਦ ਫਿਰ ਨੀਚੇ ਹੋਰ ਖਬਰ, ਇਸ ਤਰ੍ਹਾਂ ਪੂਰਾ ਪੇਜ ਜਿਹੜਾ ਨਾ ਤੁਸੀਂ ਉੱਥੇ ਅਖਬਾਰ ਵਿੱਚ ਹੁੰਦਾ ਸੀ। ਫਿਰ ਮੁਖਤਲਿਫ ਖਬਰਾਂ ਹੁੰਦੀਆਂ ਸਨ ਫਰੰਟ ਪੇਜ 'ਤੇ, ਉਹਦਾ ਬਕੀਆ ਜਿਹੜਾ ਹਿੱਸਾ ਹੁੰਦਾ ਸੀ ਉਹ ਸੈਂਟਰ ਵਾਲੇ ਪੇਜ 'ਤੇ ਜਾਂ ਐਂਡ ਵਾਲੇ ਪੇਜ 'ਤੇ ਹੁੰਦਾ ਸੀ। ਇਸ ਤਰ੍ਹਾਂ ਕਿ ਬਕੀਆ ਲਿਖਿਆ ਹੁੰਦਾ ਸੀ, ਨੰਬਰ, ਸਫਾ ਨੰਬਰ ਫਲਾਣਾ, ਉੱਥੇ ਪੜ੍ਹ ਲਓ ਵੀ ਖਬਰ, ਬਹੁਤੇ ਤੁਹਾਨੂੰ ਮਸਲਾ ਵੀ ਉੱਥੇ ਜਾਓ। ਤੇ ਇਸ ਤਰ੍ਹਾਂ ਅਖਬਾਰ ਦਾ ਇੱਕ ਦੌਰ ਸੀ ਕਿ ਕੋਈ ਸ਼ਾਇਦ ਬੰਦਾ ਸੀ ਜਿਹਨੂੰ ਅਖਬਾਰ ਦਾ ਸ਼ੌਕ ਨਾ ਹੋਵੇ, ਔਰ ਮੁਹੱਲਿਆਂ ਵਿੱਚ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਹਰ ਘਰ 'ਚ ਅਖਬਾਰ ਨਹੀਂ ਆਉਂਦੀ ਸੀ, ਕਿ ਇਹ ਵੀ ਥੋੜ੍ਹੀ ਅਯਾਸ਼ੀ ਵਿੱਚ ਆਉਂਦਾ ਸੀ। ਜਿਹੜੇ ਸਾਡੇ ਰਹਿਣ ਸਹਿਣ ਵਾਲਾ ਮੁਹੱਲਾ ਸੀ, ਉਸ ਜ਼ਮਾਨੇ 'ਚ ਹੀ ਸਾਰੇ ਅਮੀਰ ਲੋਕ ਹੈਗੇ ਸਨ, ਉਹ ਇੱਕ ਨਹੀਂ ਤਾਂ ਪਤਾ ਨਹੀਂ ਕੀ ਅਯਾਸ਼ੀਆਂ ਕਰਦੇ ਹੋਣੇ ਨੇ, ਕਿ ਸਾਡੇ ਮੁਹੱਲੇ 'ਚ ਇਸ ਤਰ੍ਹਾਂ ਸੀ ਕਿ ਇੱਕ ਦੋ ਘਰਾਂ 'ਚ ਹੀ ਅਖਬਾਰ ਆਉਂਦਾ ਸੀ ਅਤੇ ਬਾਕੀ ਲੋਕ ਫਿਰ ਉਹਨੂੰ ਮੰਗ ਕੇ ਫਿਰ ਇੱਕ ਦੂਸਰੇ ਕੋਲੋਂ ਗੁਜ਼ਾਰਾ ਕਰ ਲੈਂਦੇ ਹੁੰਦੇ ਸਨ ਕਿ ਵੀ ਅਖਬਾਰ ਦੇ ਦੇਵੋ, ਪੜ੍ਹਨੀ ਹੈ, ਕੋਈ ਖਬਰ ਆਣੀ ਹੈ, ਕੋਈ ਉਹ 'ਚ ਫਿਲਮੀ ਪੇਜ ਹੁੰਦਾ ਸੀ, ਸਿਨੇਮਾ ਦਾ ਇੱਕ ਪੇਜ ਹੁੰਦਾ ਸੀ ਵੀ ਫਿਲਮਾਂ ਲੱਗੀਆਂ ਨੇ ਅਤੇ ਕਿਹੜੇ ਸਿਨੇਮਿਆਂ 'ਚ ਲੱਗੀਆਂ ਨੇ, ਕਿੱਥੇ ਤੁਸੀਂ ਜਾ ਕੇ ਦੇਖਣਾ, ਸਿਤਾਰੇ, ਇਹਦਾ ਫਲਾਣਾ ਸਿਤਾਰਾ, ਇਹਦਾ ਫਲਾਣਾ ਸਿਤਾਰੇ ਲਿਖਿਆ ਹੁੰਦਾ ਸੀ। ਅੱਜ ਕੱਲ੍ਹ ਤਾਂ ਅਸੀਂ ਉਹ ਕਹਿੰਦੇ ਨੇ ਨਾ ਸਟਾਰਸ, ਉਹ ਸਿਤਾਰੇ ਲਿਖਿਆ ਹੁੰਦਾ ਸੀ ਕਿ ਸਿਤਾਰੇ ਕੀ ਨੇ ਇਸ ਫਿਲਮ ਦੇ, ਅਤੇ ਸਿਤਾਰੇ ਅਤੇ ਉਹ ਕਿਹੜੀ ਫਿਲਮਾਂ ਲੱਗੀਆਂ ਨੇ, ਬੱਚਿਆਂ ਦਾ ਪੇਜ ਅਲੱਗ ਆਉਂਦਾ ਸੀ ਔਰ ਬਹੁਤ ਚੀਜ਼ਾਂ ਉਸ 'ਚ ਹੁੰਦੀਆਂ ਸਨ। ਅਤੇ ਵੀ ਅਖਬਾਰ ਦਾ ਸੁਬਾਹ ਜਦੋਂ ਅਖਬਾਰ ਵਾਲੇ ਦੀ ਟੱਲੀ ਵੱਜਦੀ ਹੁੰਦੀ ਸੀ, ਉਹਨੇ ਗਲੀ ਦੇ ਨੁੱਕਰ ਤੋਂ ਟੱਲੀ ਮਾਰਨੀ, ਟੜਿੰਗ ਹੋਏ ਅਤੇ ਬਸ ਵੀ ਦੌੜ ਕੇ ਜਾਣਾ ਕਿ ਜਲਦੀ ਨਾ। ਅਖਬਾਰ ਇੰਨਾ ਆਲਮ ਹੁੰਦਾ ਸੀ ਕਿ ਉਹ ਜ਼ਮਾਨੇ 'ਚ ਕਿ ਅਖਬਾਰ ਜਿਹੜਾ ਨਾ ਦੀਵਾਨਗੀ ਦੀ ਹੱਦ ਤੱਕ ਚੰਗੀ ਲੱਗਦੀ ਸੀ। ਉਹ ਫਿਰ ਸਕੂਲ ਜਾਣ ਤੋਂ ਪਹਿਲਾਂ ਫਿਰ ਆ ਜਾਂਦੀ ਸੀ ਅਖਬਾਰ, ਉਹਨਾਂ ਨੇ ਸਾਈਕਲ ਦੇ ਅੱਗੇ ਹੀ ਨਾ ਇਸ ਤਰ੍ਹਾਂ ਕਰਕੇ ਇੱਕ ਕੱਪੜਾ ਬੰਨਿਆ ਹੁੰਦਾ ਸੀ, ਇੱਕ ਕਰਕੇ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ, ਇੱਕ ਝੋਲੀ ਜੀ ਬੰਨੀ ਹੁੰਦੀ ਸੀ ਸਾਈਕਲ ਦੇ ਅੱਗੇ, ਉਹਦੇ ਵਿੱਚ ਅਖਬਾਰਾਂ ਭਰੀਆਂ ਹੁੰਦੀਆਂ ਸਨ। ਉਹਦੇ ਵਿੱਚੋਂ ਫਿਰ ਇੱਕ ਅਖਬਾਰ ਕੱਢ ਕੇ, ਉਹ ਇੰਨੀ ਉਹਨਾਂ ਦੀ ਮਹਾਰਤ ਹੁੰਦੀ ਸੀ ਕਿ ਉਹ ਜਾਂਦੇ ਉਹ ਘਰ ਵਿੱਚ ਦੇ ਅੰਦਰ ਸੁੱਟ ਦਿੰਦੇ ਹੁੰਦੇ ਸਨ ਅਖਬਾਰ, ਦਰਵਾਜ਼ਾ ਖੜਕਾ ਕੇ ਨਹੀਂ ਦਿੰਦੇ ਸਨ, ਸੁੱਟਦੇ ਜਾਂਦੇ ਸਨ ਅਖਬਾਰ। ਇਸ ਤਰ੍ਹਾਂ ਫਿਰ ਅਖਬਾਰ ਉਹ ਸੁੱਟ ਕੇ ਔਰ ਉਹਨਾਂ ਨੇ ਚਲੇ ਜਾਣਾ, ਘਰ ਵਾਲਿਆਂ ਨੇ ਅਖਬਾਰ ਚੁੱਕਣੀ, ਅਸੀਂ ਵੀ ਚੁੱਕਣੇ ਸਨ। ਉੱਪਰ ਰਬੜ ਇੱਕ ਲਿਪਟਿਆ ਹੁੰਦਾ ਸੀ, ਪਰ ਸਭ ਤੋਂ ਪਹਿਲੇ ਅਖਬਾਰ ਜਾ ਕੇ ਅੱਬੂ ਦੀ ਖਿਦਮਤ 'ਚ ਪੇਸ਼ ਹੁੰਦਾ ਸੀ ਕਿ ਅੱਬੂ ਨੂੰ ਦਿੱਤਾ ਜਾਂਦਾ ਸੀ ਅਖਬਾਰ। ਅੱਬੂ ਨੇ ਉਹਦਾ ਹੈਡਲਾਈਨ ਦੇਖਣੀ ਆ, ਥੋੜ੍ਹਾ ਦੇਖਣਾ, ਕਿਉਂਕਿ ਟ੍ਰੇਨ ਦਾ ਟਾਈਮ ਹੋ ਰਿਹਾ ਹੁੰਦਾ ਸੀ ਉਸ ਵੇਲੇ, ਮਰਦਾਂ ਦੀ ਜ਼ਿਆਦਾਤਰ ਆਫਿਸ ਦਾ ਵੀ ਕੰਮ ਹੁੰਦਾ ਸੀ, ਅਤੇ ਫਿਰ ਸੁਬਾਹ ਥੋੜ੍ਹਾ ਜਿਹਾ ਦੇਖ ਕੇ ਅਤੇ ਕਹਿਣਾ ਕਿ ਚਲੋ ਵੀ ਹੁਣ ਰੱਖ ਦੇਵੋ ਅਖਬਾਰ ਨੂੰ। ਬੜਾ ਸੰਭਾਲ ਕੇ ਰੱਖਿਆ ਜਾਂਦਾ ਸੀ ਔਰ ਸਾਡੇ ਅੱਬੂ ਨੂੰ ਤਾਂ ਬੜਾ ਹੀ ਗੁੱਸਾ ਚੜ੍ਹਦਾ ਸੀ ਕਿ ਜੇ ਅਖਬਾਰ ਸੰਭਾਲ ਕੇ ਸਿੱਧਾ ਤਰੀਕੇ ਨਾਲ ਨਾ ਰੱਖੋ, ਉਹਨਾਂ ਨੂੰ ਬਸ ਇਸ ਚੀਜ਼ ਦਾ ਗੁੱਸਾ। ਉਹ ਕਹਿੰਦੇ ਸਨ ਪੜ੍ਹੋ ਕਰੋ ਲੇਕਿਨ ਤਰਤੀਬ ਦੇ ਨਾਲ ਚੀਜ਼ਾਂ ਰੱਖੋ। ਉਹ ਅੱਬੂ ਨੇ ਪੜ੍ਹਨੀ ਅਖਬਾਰ, ਫਿਰ ਸਾਰੀ ਇਕੱਠੀ ਕਰਨੀ, ਸਹੀ ਕਰਨੀ, ਫਿਰ ਪੂਰਾ ਇੱਕ ਸਟੋਰ ਵਿੱਚ ਜਗ੍ਹਾ ਸੀ, ਉਹਦੇ ਉੱਤੇ ਲੈਨ ਅਖਬਾਰ ਲਾਈ ਜਾਣੀ। ਉਹ ਪੂਰੇ ਮਹੀਨੇ ਦੀਆਂ ਅਖਬਾਰਾਂ ਦਾ ਨਾ ਪਲੰਦਾ ਹੁੰਦਾ ਸੀ ਕਿ ਉਹ ਸਭ ਤਰਤੀਬ ਨਾਲ ਲਾਉਂਦੇ ਸਨ। ਅੱਬੂ ਦੀ ਐਸੀ ਆਦਤ ਸੀ। ਅਤੇ ਇਸ ਤਰ੍ਹਾਂ ਫਿਰ ਸਾਨੂੰ ਵੀ ਅਖਬਾਰ ਪੜ੍ਹਨ ਦਾ ਹੁੰਦਾ ਸੀ ਸ਼ੌਕ, ਕਦੀ ਕੋਈ ਸ਼ੇਅਰ ਮਿਲ ਜਾਂਦਾ ਸੀ ਔਰ ਕਦੀ ਕੁਛ ਹੋਰ ਚੀਜ਼, ਅਤੇ ਅਖਬਾਰ ਦੇ ਔਰ ਖਾਸ ਕਰ ਜੋ ਖੁਦਾ ਨਾ ਖਾਸਾ ਕੋਈ ਹਾਦਸਾ ਹੁੰਦਾ ਸੀ ਅਤੇ ਬਸ ਬਈ ਫਿਰ ਤਾਂ ਅਖਬਾਰ ਦੀ ਡਿਮਾਂਡ ਇੰਨੀ ਵੱਧ ਜਾਂਦੀ ਸੀ ਕਿ ਬਸ ਸਟਾਲਸ ਖਾਲੀ ਹੋ ਜਾਂਦੇ ਸਨ, ਲੋਕ ਅਖਬਾਰ ਲੈਣ ਜਾਂਦੇ ਸਨ, ਅਖਬਾਰ ਮਿਲਦੀ ਨਹੀਂ ਸੀ, ਕਹਿੰਦੇ ਵਿਕ ਗਈ। ਅਤੇ ਉਹ ਫਿਰ ਲੋਕ ਜਿਹੜੇ ਨਾ ਅਖਬਾਰਾਂ ਤੋਂ ਫਿਰ ਕੀ ਕਹਿੰਦੇ ਮਾਲੂਮਾਤ ਲੈਂਦੇ ਸਨ, ਜਿਹੜੇ ਰੋਜ਼ ਨਾ ਲੈਣ ਵਾਲੇ ਵੀ, ਉਹ ਫਿਰ ਕੋਈ ਐਸਾ ਵਾਕਿਆ ਹੋ ਜਾਂਦਾ ਸੀ, ਕੋਈ ਅਹਿਮ ਖਬਰ ਹੁੰਦੀ ਸੀ ਅਤੇ ਬਸ ਵੀ ਅਖਬਾਰ ਮਿੰਟਾਂ ਸਕਿੰਟਾਂ 'ਚ ਵਿਕ ਜਾਂਦੇ ਸਨ। ਪਰ ਹੁਣ ਉਹ ਦੌਰ ਖਾਸੀ ਹੱਦ ਤੱਕ ਤਕਰੀਬਨ ਹੀ ਖਤਮ ਹੋ ਗਿਆ। ਅਖਬਾਰ ਅੱਜ ਵੀ ਆਉਂਦੇ ਨੇ ਪਰ ਹੁਣ ਉਹ ਚੀਜ਼ ਨਹੀਂ ਰਹੀ ਹੁਣ, ਕਿਉਂਕਿ ਇੰਟਰਨੈਟ ਦਾ ਦੌਰ ਹੈ। ਹੁਣ ਤਾਂ ਲੋਕ 1 ਮਿੰਟ 'ਚ ਅਖਬਾਰ ਨਾਲੋਂ ਪਹਿਲੇ ਖਬਰ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਕਿ ਉਹ ਅਖਬਾਰ ਕੋ ਤਾਂ ਜਾਏਗੀ, ਫਿਰ ਉਹ ਕੀ ਕਹਿੰਦੇ ਨੇ ਛਪੇਗੀ, ਬਣੇਗੀ ਔਰ ਪੂਰੀ ਅਖਬਾਰ ਪ੍ਰਿੰਟ ਹੋਏਗੀ, ਫਿਰ ਤੁਹਾਡੇ ਤੱਕ ਪਹੁੰਚੇਗੀ ਦੂਸਰੇ ਦਿਨ। ਲੇਕਿਨ ਅੱਜ ਕੱਲ੍ਹ ਇੰਟਰਨੈਟ ਦਾ ਦੌਰ ਹੈ, ਮਿੰਟਾਂ ਸਕਿੰਟਾਂ 'ਚ ਖਬਰ ਪਹੁੰਚ ਜਾਂਦੀ ਹੈ ਤੁਹਾਡੇ ਤੋਂ। ਅਤੇ ਇਸ ਤੋਂ ਸੋਸ਼ਲ ਮੀਡੀਆ ਇੰਨਾ ਫਾਸਟ ਹੈ ਕਿ ਤੁਹਾਨੂੰ ਅਖਬਾਰ ਦੀ ਸ਼ਾਇਦ ਜ਼ਰੂਰਤ ਨਹੀਂ ਰਹਿੰਦੀ, ਲੇਕਿਨ ਉਸ ਜ਼ਮਾਨੇ 'ਚ ਅਖਬਾਰ ਬਹੁਤ ਜ਼ਰੂਰਤ ਸੀ ਲੋਕਾਂ ਦੀ। ਉਹ ਜ਼ਰੂਰਤ ਮੈਂ ਕਹਿੰਦੀ ਹਾਂ ਛੋਟਾ ਲਫ਼ਜ਼ ਹੈ ਤਦ ਮੈਂ ਕਹਿੰਦਾ ਇਸ਼ਕ ਸੀ, ਇਸ਼ਕ ਹੁੰਦਾ ਸੀ ਲੋਕਾਂ ਨੂੰ ਅਖਬਾਰ ਦੇ ਨਾਲ ਕਿ ਵੀ ਅਖਬਾਰ ਨੂੰ ਇੰਨਾ ਅਹਿਮੀਅਤ ਦਿੱਤੀ ਜਾਂਦੀ ਸੀ। ਸਾਡੇ ਘਰ ਆਉਂਦੀ ਸੀ ਨਵਾਏ ਵਕਤ,
ਜੰਗ ਅਖਬਾਰ, ਨਵਾਂ ਵਕਤ, ਡੌਨ, ਹੋਰ ਵੀ ਬਹੁਤ ਸਾਰੀਆਂ ਸਨ, ਜਸਾਰਤ, ਕਈ ਨਾਂ ਸਨ। ਬਾਅਦ 'ਚ ਕੌਮੀ ਅਖਬਾਰ ਬਹੁਤ ਮਸ਼ਹੂਰ ਹੋਇਆ ਸੀ, ਲੇਕਿਨ ਸਭ ਤੋਂ ਜ਼ਿਆਦਾ ਨਵਾਂ ਵਕਤ ਸਾਡੇ ਅੱਬੂ ਪਸੰਦ ਕਰਦੇ ਸਨ। ਸਾਡੇ ਅੱਬੂ ਨੂੰ ਨਵਾਂ ਵਕਤ ਬਹੁਤ ਚੰਗਾ ਲੱਗਦਾ ਸੀ। ਅਸੀਂ ਮੈਨੂੰ ਜ਼ਾਤੀ ਤੌਰ 'ਤੇ ਨਾ ਜੰਗ ਅਖਬਾਰ ਅੱਛਾ ਲੱਗਦਾ ਸੀ ਕਿ ਉਹਦੇ 'ਚ ਜ਼ਿਆਦਾ ਚੀਜ਼ਾਂ ਹੁੰਦੀਆਂ ਸਨ। ਮਸਾਲਾ ਇਸ ਤੋਂ ਕਿ ਉਹ ਜਿਹੜਾ ਉਹਦੇ ਨਾਲ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀ ਨਾ, ਉਹ ਬੜਾ ਚੰਗਾ ਹੁੰਦਾ ਸੀ। ਉਹਦੇ ਵਿੱਚ ਫਿਰ ਉਹ ਇੱਕ ਮਾਡਲ ਕੱਪੜੇ ਪਾ ਕੇ ਦਿਖਾਉਂਦੀ ਹੁੰਦੀ ਸੀ। ਉਹ ਸੈਂਟਰ 'ਚ ਪੇਜ ਹੁੰਦਾ ਸੀ, ਇੱਕ ਜਿਹੜਾ ਫਰੰਟ ਪੇਜ ਛਪਦਾ ਸੀ ਨਾ ਮਾਡਲ ਦਾ ਤਸਵੀਰ, ਉਹ ਹੀ ਫਿਰ ਅੰਦਰ ਮੁਖਤਲਿਫ ਕੱਪੜੇ ਪਾ ਕੇ ਉਹਦੀ ਮਾਡਲਿੰਗ ਦੀਆਂ ਤਸਵੀਰਾਂ 4-5 ਲੱਗੀਆਂ ਹੁੰਦੀਆਂ ਸਨ। ਜਾਂ ਛੋਟਾ ਜਿਹਾ ਉਹਦਾ ਇੰਟਰਵਿਊ ਵੀ ਹੁੰਦਾ ਸੀ कि ये फलां मॉडल हैं और ये हैं वो हैं, और कपड़े शपड़े पा के वो ऐसा करके नाज नखरे दिखाती होंदी सी सानू, ते सानू बड़ा ही चंगा लगता होंदा सी कि असीं कपड़े देखिए ਉਹਦੇ मॉडल ਦੇ किस तरह ਦੇ ਉਹਨੇ ਪਾਏ ਨੇ ਤੇ किस तरह ने। तो फ्रंट पेज से देख के तो फिर ਉਹ ਜਿਹੜਾ सेंटर वाला इस तरह करके खोलने सा तो ਵਿੱਚ ਉਸ मॉडल ਦੀ ਫਿਰ ਤਸਵੀਰਾਂ ਹੁੰਦੀਆਂ ਸਨ। ਉਸ ਤੋਂ ਬਾਅਦ ਫਿਰ ਬੱਚਿਆਂ ਦਾ ਇੱਕ ਸਫਾ ਹੁੰਦਾ ਸੀ ਕਿ ਬੱਚਿਆਂ ਨੂੰ ਤੁਸੀਂ ਛੋਟੀ ਛੋਟੀ ਕਹਾਣੀਆਂ ਹੁੰਦੀਆਂ ਸਨ, ਵਿੱਚ ਲਤੀਫੇ ਲਿਖੇ ਹੁੰਦੇ ਸਨ, ਬੱਚੇ ਵੀ ਖੁਸ਼ ਹੋ ਜਾਂਦੇ ਸਨ ਉਹਦੇ ਵਿੱਚ। ਕਦੀ ਕਦੀ ਕਿਸੇ ਨੂੰ ਸ਼ੇਅਰ ਵੀ ਸੁਣਨ ਨੂੰ ਮਿਲ ਜਾਂਦਾ ਸੀ, ਔਰ ਮੁਖਤਲਿਫ ਇਸ਼ਤਿਹਾਰਾਤ ਹੁੰਦੇ ਸਨ। ਫਿਰ ਇਸ ਤਰ੍ਹਾਂ ਹਰ ਇੱਕ ਦੇ ਮਵਾਦ, ਮੈਨੂੰ ਇਸੀ ਤੋਂ ਫਿਰ ਜੰਗ ਅੱਛਾ ਲੱਗਦਾ ਸੀ। ਉਹਦੇ ਨਾਲ ਜਿਹੜਾ ਮੈਗਜ਼ੀਨ ਆਉਂਦਾ ਸੀ ਨਾ, ਉਹ ਬੜਾ ਅੱਛਾ ਹੁੰਦਾ ਸੀ। ਪਰ ਕਈ ਦਫਾ ਅੱਬੂ ਨੂੰ ਕਹਿਣਾ, ਅੱਬੂ ਜੀ ਅਸੀਂ ਜੰਗ ਅਖਬਾਰ ਲਵਾ ਲਈਏ। ਅੱਬੂ ਨੂੰ ਕਹਿਣਾ ਨਹੀਂ ਜੰਗ ਨਹੀਂ ਲਵਾਉਣੀ, ਅਸੀਂ ਲਵਾਉਣੇ ਨਵਾਂ ਵਕਤ ਠੀਕ ਹੈ, ਬਸ ਇਹ ਚੰਗੀਆਂ ਖਬਰਾਂ ਦਿੰਦਾ। ਅਸੀਂ ਕਹਿਣਾ ਠੀਕ ਹੈ ਬਈ, ਨੌਕਰ ਕੀ ਤੇ ਨਖਰਾ ਕੀ, ਅੱਬੂ ਦੀ ਮਰਜ਼ੀ ਚੱਲਦੀ ਹੁੰਦੀ ਸੀ। ਤੇ ਅਸੀਂ ਵੀ ਕਹਿਣਾ ਠੀਕ ਹੈ, ਅਸੀਂ ਪੜ੍ਹ ਲਏ ਸਨ। ਲੇਕਿਨ ਸਾਹਮਣੇ ਸਾਡੇ ਫੁੱਫੋ ਦਾ ਘਰ ਸੀ, ਬਿਲਕੁਲ ਸਾਡੇ ਘਰ ਦੇ ਸਾਹਮਣੇ, ਤੇ ਅੱਲਾ ਜੰਨਤ ਨਸੀਬ ਕਰੇ ਮੇਰੇ ਫੁੱਫਾ ਜੀ ਨੂੰ, ਉਹ ਜੰਗ ਅਖਬਾਰ ਲੈਂਦੇ ਸਨ। ਤੇ ਮੈਂ ਉਹਨਾਂ ਨੂੰ ਕਹਿਣਾ, ਮੈਂ ਉਹਨਾਂ ਕੋਲ ਜਾਣਾ, ਮੈਂ ਕਹਿਣਾ ਖਾਲੀ ਜੀ ਮੇਰੇ ਵਾਸਤੇ ਮੈਗਜ਼ੀਨ ਰੱਖ ਲਈਓ, ਮੈਨੂੰ ਮੈਗਜ਼ੀਨ ਚਾਹੀਦੇ ਨੇ, ਮੇਰੇ ਵਾਸਤੇ ਸੰਭਾਲ ਕੇ ਰੱਖ ਲਈਓ। ਉਹਨਾਂ ਨੇ ਕਹਿਣਾ ਹਾਂ ਮੈਂ ਪੜ੍ਹ ਲਾਂਗਾ, ਮੈਂ ਤੇਰੇ ਵਾਸਤੇ ਰੱਖ ਲਵਾਂਗਾ, ਫਿਕਰ ਨਾ ਕਰ। ਤੇ ਉਹ ਫਿਰ ਉਹਨਾਂ ਨੇ ਪੜ੍ਹ ਲੈਣਾ। ਕੋਈ ਜ਼ਿਆਦਾ ਉਹਨਾਂ ਨੇ ਆਰਾਮ ਨਾਲ ਤਸੱਲੀ ਨਾਲ ਜੋਬ ਕਰਦੇ ਸਨ, ਆਉਂਦੇ ਸਨ। ਫਿਰ ਜੋ ਟਾਈਮ ਲੱਗਦਾ ਸੀ ਉਸ ਨੂੰ ਪੜ੍ਹ ਕੇ ਸਾਰਾ 'ਚ ਮੁਖਤਲਿਫ ਚੀਜ਼ਾਂ ਹੁੰਦੀਆਂ ਸਨ ਦਿਲਚਸਪੀ ਦੀਆਂ, ਉਹ ਵੀ ਖਾਲੂ ਨੇ ਰੱਖ ਦੇਣਾ। ਉਹ ਜਦੋਂ ਫਿਰ ਹੈ ਤੇ ਮੇਰੇ ਫੁੱਫਾ ਜੀ ਸਨ, ਪਰ ਮੈਂ ਹਮੇਸ਼ਾ ਉਹਨਾਂ ਨੂੰ ਖਾਲੂ ਜੀ ਕਹਿੰਦੀ ਸਾਂ। ਤੇ ਖਾਲੂ ਜੀ ਨੂੰ ਅੱਲਾਹ ਪਾਕ ਜੰਨਤਾਂ 'ਚ ਕਰ ਦੇਵੇ। ਤੇ ਖਾਲੂ ਜੀ ਨੇ ਫਿਰ ਅਖਬਾਰ ਮੇਰੇ ਵਾਸਤੇ ਰੱਖ ਦੇਣਾ, ਉਹ ਜਿਹੜਾ ਮੈਗਜ਼ੀਨ। ਫਿਰ ਮੈਂ ਲਿਆ ਕੇ ਪੜ੍ਹਨਾ, ਫਿਰ ਹਫਤੇ ਦਾ ਇੱਕ ਹਫਤੇ ਦੇ ਦੇਣਾ, ਫਿਰ ਅਗਲੇ ਹਫਤੇ ਦੂਸਰਾ ਦੇ ਦੇਣਾ। ਅਸੀਂ ਫਿਰ ਕਰਕੇ ਪੜ੍ਹਦੇ ਰਹਿਣਾ, ਤੇ ਬਹੁਤ ਚੰਗਾ ਉਹ ਲੱਗਦਾ ਸੀ ਸਾਨੂੰ। ਤੇ ਬੜਾ ਸ਼ੌਕ ਹੁੰਦਾ ਸੀ ਅਖਬਾਰ ਦਾ ਕਿ ਸਾਨੂੰ ਕੋਈ ਚੀਜ਼ ਮਿਲ ਜਾਵੇ, ਅਸੀਂ ਪੜ੍ਹੀਏ। ਇਸ ਤਰ੍ਹਾਂ ਡਾਈਜੈਸਟ ਵਗੈਰਾ ਵੀ ਪੜ੍ਹਨੇ ਹੁੰਦੇ ਸਨ, ਲੇਕਿਨ ਅਖਬਾਰ ਤੇ ਇਸ ਤਰ੍ਹਾਂ ਸੀ ਡਾਈਜੈਸਟ ਦੇ ਜਿਹੜੇ ਚਲੋ ਵੀ ਕਿਸੇ ਨੇ ਪੜ੍ਹ ਲਿਆ ਕਰ। ਅਖਬਾਰ ਖਬਰ ਦੇ ਹਵਾਲੇ ਦੇ ਨਾਲ ਅਖਬਾਰ ਬਹੁਤ ਅਹਿਮੀਅਤ ਰੱਖਦਾ ਸੀ ਕਿ ਤੁਹਾਡੇ ਮੁਲਕ 'ਚ ਕੀ ਹੋ ਰਿਹਾ ਵੇ, ਤੁਹਾਨੂੰ ਅਖਬਾਰ ਤੋਂ ਹੀ ਪਤਾ ਚੱਲਣਾ ਵੇ। ਤੇ ਉਹ ਫਿਰ ਬਸ ਇਸ ਤਰ੍ਹਾਂ ਫਿਰ ਸਿਲਸਿਲਾ ਚੱਲਦਾ ਸੀ। ਫਿਰ ਉਹਦੇ ਵਿੱਚ ਅਖਬਾਰ ਵਿੱਚ ਜ਼ਰੂਰਤ ਰਿਸ਼ਤਾ ਦਾ ਵੀ ਇੱਕ ਕਾਲਮ ਆਉਂਦਾ ਹੁੰਦਾ ਸੀ। ਇਤਵਾਰ ਦੀ ਜਿਹੜੀ ਅਖਬਾਰ ਹੁੰਦੀ ਸੀ ਬੜੀ ਲੰਬੀ ਚੌੜੀ ਹੁੰਦੀ ਸੀ, ਉਹਦੇ ਵਿੱਚ ਜ਼ਰੂਰਤ ਰਿਸ਼ਤਾ ਦਾ ਵੀ ਇਸ਼ਤਿਹਾਰ ਆ ਜਾਂਦਾ ਸੀ ਕਿ ਬਈ ਮੁਖਤਲਿਫ ਲੋਕ ਆਪਣੇ ਬੱਚਿਆਂ ਦੇ ਰਿਸ਼ਤੇ ਦੇ ਹਵਾਲੇ ਨਾਲ ਇਸ਼ਤਿਹਾਰ ਦੇ ਦਿੰਦੇ ਹੁੰਦੇ ਸਨ। ਇਸ ਤਰ੍ਹਾਂ ਲੋਕ ਫਿਰ ਸ਼ਾਦੀਆਂ ਵੀ ਇਸ ਤਰ੍ਹਾਂ ਹੋ ਜਾਂਦੀਆਂ ਹੁੰਦੀਆਂ ਸਨ। ਔਰ ਜਿਨ੍ਹਾਂ ਨੇ ਮਕਾਨ ਵੇਚਣਾ ਵੇ, ਜਿਨ੍ਹਾਂ ਨੇ ਖਰੀਦਣਾ ਵੇ, ਉਹ ਇੱਕ ਅਲੱਗ ਪ੍ਰਾਪਰਟੀ ਦਾ ਇੱਕ ਹੁੰਦਾ ਸੀ ਕਿ ਜ਼ਰੂਰਤ ਮਕਾਨ ਬਰਾਏ ਫਰੋਖਤ, ਉਹਦਾ ਆਉਂਦਾ ਹੁੰਦਾ ਸੀ। ਫਿਲਮੀ ਹਵਾਲੇ ਦੇ ਨਾਲ ਅਦਾਕਾਰਾਂ ਦੇ ਇੰਟਰਵਿਊ, ਬਸ ਅਖਬਾਰ ਇੱਕ ਦੁਨੀਆ ਸੀ। ਉਹ ਸਿਰਫ ਅਖਬਾਰ ਨਹੀਂ ਸੀ, ਉਹ ਇੱਕ ਦੁਨੀਆ ਹੁੰਦੀ ਸੀ। ਔਰ ਉਸ ਦੁਨੀਆ ਵਿੱਚ ਅਸੀਂ ਹੱਸੀ ਖੁਸ਼ੀ ਵੰਡਦੇ ਹੁੰਦੇ ਸਾਂ, ਖੁਸ਼ ਹੁੰਦੇ ਸਾਂ ਕਿ ਅਖਬਾਰ ਮਿਲ ਗਈ ਹੈ। ਪੜੋਸੀ ਆਉਂਦੇ ਹੁੰਦੇ ਸਨ ਅਖਬਾਰ ਮੰਗਣ ਵਾਸਤੇ ਕਿ ਸਾਨੂੰ ਦੇ ਦੇਵੋ ਥੋੜ੍ਹੀ ਦੇਰ ਲਈ। ਇੱਕ ਦੂਸਰੇ ਕੋਲ ਇਸ ਤਰ੍ਹਾਂ ਮੰਗ ਲਿਆ ਜਾਂਦਾ ਸੀ ਕਿ ਸਾਨੂੰ ਥੋੜ੍ਹੀ ਦੇਰ ਲਈ ਦੇ ਦੇਵੋ, ਅਸੀਂ ਪੜ੍ਹ ਕੇ ਤੁਹਾਨੂੰ ਦੇ ਦਿੰਦੇ ਹਾਂ। ਅਤੇ ਉਹ ਫਿਰ ਉਹਨੂੰ ਦੇ ਦਿੱਤਾ ਜਾਂਦਾ ਸੀ, ਔਰ ਫਿਰ ਉਹਨੇ ਪੜ੍ਹ ਕੇ ਫਿਰ ਥੋੜ੍ਹੀ ਦੇਰ ਬਾਅਦ ਵਾਪਿਸ ਕਰ ਦੇਣਾ ਇਸ ਤਰ੍ਹਾਂ। ਜਾਂ ਫਿਰ ਕੋਈ ਖਾਸ ਖਬਰ ਹੋਣੀ ਅਤੇ ਸਾਰਿਆਂ ਨੇ ਇਕੱਠੇ ਹੋ ਜਾਣਾ, ਅਤੇ ਜਿਹੜਾ ਵਿੱਚ ਕੋਈ ਕੁਛ ਪੜ੍ਹਿਆ ਲਿਖਿਆ ਹੁੰਦਾ ਸੀ ਉਹ ਸਾਰਿਆਂ ਨੂੰ ਖਬਰ ਪੜ੍ਹ ਕੇ ਸੁਣਾਉਂਦਾ ਸੀ ਕਿ ਚਲੋ ਵੀ ਆ ਜਾਓ ਖਬਰ ਸੁਣ ਲਵੋ ਕੀ। ਅਤੇ ਉਹ ਸਾਰੇ ਮਤਵੱਜੋ ਹੋ ਕੇ ਇੱਕ ਬੰਦਾ ਪੜ੍ਹੀ ਜਾਂਦਾ ਸੀ, ਬਾਕੀ ਸਾਰੇ ਸੁਣਦੇ ਸਨ। ਅਤੇ ਉਹ ਕੀ ਦੌਰ ਸੀ, ਕਿ ਕਿੰਨਾ ਹਸੀਨ ਦੌਰ ਸੀ ਅਖਬਾਰ ਦੇ ਹਵਾਲੇ ਦੇ ਨਾਲ, ਕਿ ਬਸ ਉਹ ਸਮਝੋ ਉਹ ਦੌਰ ਖ਼ਤਮ ਹੀ ਹੋ ਗਿਆ। ਹੁਣ ਕਦੀ ਮੈਂ ਵੀ ਉੱਥੇ ਜਾਂਦੀ ਹਾਂ, ਕਦੀ ਕਿਸੇ ਦੇ ਘਰ ਦੇਖਿਆ ਹੀ ਨਹੀਂ ਅਖਬਾਰ ਕਿ ਅਖਬਾਰ ਆਇਆ ਵੀ ਕਦੀ। ਵਰਨਾ ਸਾਨੂੰ ਹਰ ਸੁਬਾਹ ਅਗਰ ਕਿਸੇ ਦਾ ਇੰਤਜ਼ਾਰ ਹੁੰਦਾ ਸੀ ਨਾ, ਤੇ ਹੁੰਦੀ ਸੀ ਅਖਬਾਰ ਕਿ ਹਰ ਸਵੇਰੇ ਉੱਠਣੇ ਸਾਂ ਅਤੇ ਬਸ ਇੱਕ ਨਿਗਾहें ढूंढती हैं, निगाहें तुमको ढूंढेगी, निगाहें तुमको ढूंढेगी, न जाने तुम कहाँ होंगे, हज़ारों मंजिलें होंगी, हज़ारों कारवां होंगे। तो इस तरह निगाहां ढूंढदियां सन अखबार नूं कि भी सानूं मिल जाए, असीं जल्दी जल्दी पढ़ लईए।
ਤੇ ਉਸ ਤੋਂ ਬਾਅਦ ਫਿਰ ਅਖਬਾਰ ਜਿਹੜਾ ਵੇ ਰੱਦੀ ਵਿੱਚ ਵੀ ਵਿਕਦਾ ਸੀ, ਅੱਜ ਵੀ ਸ਼ਾਇਦ ਵਿਕਦਾ ਹੋਏਗਾ ਰੱਦੀ 'ਚ। ਤੇ ਅੱਜ ਰੱਦੀ ਉਹ ਟੀਨ ਡੱਬੇ ਵਾਲਾ, ਟੀਨ ਡੱਬੇ, ਤੇ ਉਹ ਆਵਾਜ਼ ਆਉਂਦੀ ਹੁੰਦੀ ਸੀ। ਤੇ ਟੀਨ ਡੱਬੇ ਵਾਲੀ ਦੀ ਆਵਾਜ਼ ਸੁਣ ਕੇ ਫਿਰ ਜਿਨ੍ਹਾਂ ਨੇ ਅਖਬਾਰ ਵੇਚਣੇ ਹੁੰਦੇ ਸਨ, ਜਮ੍ਹਾਂ ਕੀਤੇ ਹੁੰਦੇ ਸਨ, ਉਹ ਫਿਰ ਟੀਨ ਡੱਬੇ ਵਾਲੇ ਦੇ ਹਜ਼ੂਰ ਪੇਸ਼ ਕੀਤੇ ਜਾਂਦੇ ਸਨ। ਉਹ ਫਿਰ ਤਰੱਕੜੀ ਵਿੱਚ ਰੱਖਦਾ ਸੀ ਅਖਬਾਰ, ਇਸ ਤਰ੍ਹਾਂ ਡਬਲ ਕਰਕੇ ਤਰੱਕੜੀ 'ਚ ਰੱਖੀ ਜਾਣਾ, ਇੱਕ ਪਾਸੇ ਵੱਟਾ, ਤੇ ਫਿਰ ਉਹਨੇ ਕਹਿਣਾ ਕੋਈ ਇੰਨੇ ਕਿਲੋ ਹੋਈ ਹੋਵੇ ਤੁਹਾਡਾ ਕਾਗਜ਼, ਤੇ ਉਹਨੇ ਫਿਰ ਪੈਸੇ ਦੇ ਦੇਣੇ, ਤੇ ਚਲੋ ਪੈਸੇ ਲੈ ਲਏ ਜਾਂਦੇ ਸਨ। ਤੇ ਜ਼ਿਆਦਾਤਰ ਲੋਕ ਰੱਦੀ ਫਿਰ ਇਸ ਤਰ੍ਹਾਂ ਵੇਚ ਦਿੰਦੇ ਸਨ ਕਿ ਵੀ ਚਲੋ ਠੀਕ ਹੈ, ਅਸੀਂ ਪੜ੍ਹ ਲਈਏ, ਕਰ ਲਈਏ, ਸੰਭਾਲਦੇ ਜਾਂਦੇ ਸਨ। ਔਰ ਫਿਰ ਉਹ ਰੱਦੀ ਜਿਹੜੀ ਰੱਦੀ ਕਾਗਜ਼ ਵਿਕ ਜਾਂਦੀ ਹੁੰਦੀ ਸੀ, ਤੇ ਉਹ ਫਿਰ ਕੁਛ ਪੈਸੇ ਮਿਲ ਜਾਂਦੇ ਹੁੰਦੇ ਸਨ। ਤੇ ਉਹਦੇ ਵਿੱਚ ਆਇਆ ਕਿ ਚਲੋ ਤੁਹਾਨੂੰ ਅਖਬਾਰ, ਤੁਸੀਂ ਸਮਝਦੇ ਸਨ ਸਾਨੂੰ ਹੋਰ ਸਸਤਾ ਪੈ ਗਿਆ ਵੇ ਕਿ ਅਸੀਂ ਕੁਛ ਰੱਦੀ ਵੇਚ ਲਈਏ, ਤੇ ਉਹ ਅਖਬਾਰ ਸਸਤਾ ਪੈ ਜਾਂਦਾ। ਤੇ ਇਸ ਤਰ੍ਹਾਂ ਫਿਰ ਹੁੰਦਾ ਸੀ। ਔਰ ਸਭ ਤੋਂ ਬੜੀ ਗੱਲ ਇਹ ਕਿ ਅਖਬਾਰ ਸਿਰਫ ਪੜ੍ਹਨ ਦੇ ਕੰਮ ਨਹੀਂ ਆਉਂਦਾ ਸੀ। ਅਖਬਾਰ ਇਸ ਤਰ੍ਹਾਂ ਹੁੰਦਾ ਸੀ ਕਿ ਅਖਬਾਰ ਨੂੰ ਫਿਰ ਵਿਛਾਉਣ ਦੇ ਵੀ ਕੰਮ ਲਿਆਇਆ ਜਾਂਦਾ ਸੀ ਕਿ ਅਲਮਾਰੀਆਂ ਦੀ ਸਫਾਈ ਹੋਣੀ ਹੈ, ਕੋਈ ਖਾਨੇ ਸਾਫ਼ ਹੋਣੇ ਨੇ, ਕੋਈ ਦਰਾਜ਼ ਸਾਫ਼ ਹੋਣੇ ਨੇ, ਤੇ ਚਲੋ ਵੀ ਤੁਸੀਂ ਅਖਬਾਰ ਵਿਛਾ ਲਵੋ। ਸਾਡੇ ਘਰ ਵੀ ਅਕਸਰ ਲੋਕ ਜਿਹਨੇ ਕਿਚਨ ਦੀ ਸਫਾਈ ਕਰਨੀ ਹੈ, ਕੋਈ ਫੱਟੇ ਫੁੱਟੇ ਸਾਫ਼ ਕਰਨੇ ਨੇ, ਨੀਚੇ ਅਖਬਾਰ ਵਿਛਾ ਕੇ, ਉੱਪਰ ਜਿਹੜਾ ਵੇ ਮੈਨੂੰ ਲੱਗਦਾ ਸ਼ੋਰ ਹਵਾ ਦਾ ਬਹੁਤ ਜ਼ਿਆਦਾ ਆ ਰਿਹਾ ਵੇ। ਮੈਂ ਥੋੜ੍ਹੀ ਖਿੜਕੀ ਖੋਲ੍ਹੀ ਸੀ, ਕੰਮ ਕਰ ਰਹੀ ਸਾਂ, ਮੈਂ ਖਿੜਕੀ ਬੰਦ ਕਰਾਂ ਵੀਡੀਓ ਵਿੱਚ ਫਿਰ ਉਹ ਨਾ ਹੋਵੇ। बड़ी ठंडी हवा आज बाहर चल रही है, बड़ा तूफानी हवा, ठंडी हवा नहीं तूफानी हवा भी। मैं थोड़ी जी खोली सी खिड़की कि मैं कम कर रही सा कि थोड़ी जी हवा आवे, लेकिन वो इन्नी शदीद हवा आवे कि पूरी खिड़की बाहर ਨੂੰ खोल के ना हवा ਦੇ ਨਾਲ मैं बंद करके आई ਹਾਂ क्योंकि बहुत ज़्यादा शोर आ ਰਿਹਾ ਸੀ अंदर। तो इस तरह फिर अखबार ਜਿਹੜਾ ਵੇ ਉਹ ਫਿਰ ਕਿਸੇ ਨੇ ਸਫਾਈ ਕਰਨੀ ਨਾ ਆਪਣੇ ਕਿਚਨ ਦੀ, ਤੇ ਉਹ ਕਿਚਨ ਦੇ ਜਿਹੜੇ ਫੱਟੇ ਹੁੰਦੇ ਸਨ, ਸ਼ੈਲਫ ਹੁੰਦੇ ਸਨ, ਉਹਨਾਂ 'ਤੇ ਫਿਰ ਸਾਫ਼ ਸੁਫ ਕਰਕੇ ਅਖਬਾਰ ਵਿਛਾ ਕੇ ਉੱਤੇ ਫਿਰ ਭਾਂਡੇ ਦੁਬਾਰਾ ਰੱਖ ਦਿੱਤੇ ਜਾਂਦੇ ਸਨ। ਉਹਦੇ ਵੀ ਕੰਮ ਆ ਜਾਂਦਾ ਸੀ। ਕੋਈ ਤੁਸੀਂ ਕੋਈ ਵੀ ਚੀਜ਼ ਰੱਖਣ ਦੇ, ਜਿੱਥੇ ਤੁਹਾਡਾ ਕੋਈ ਸ਼ੈਲਫ ਹੁੰਦੀ ਸੀ ਨਾ ਫੱਟੇ ਛੱਟੇ, ਉਹ 'ਤੇ ਫਿਰ ਅਖਬਾਰ ਕੰਮ ਆ ਜਾਂਦੀ ਸੀ ਕਿ ਇੱਕ ਦੂਸਰੇ को ਮੰਗ ਕੇ ਕਿ ਬਈ ਸਾਨੂੰ ਦੇ ਦਿਓ। ਸਾਡੇ ਘਰ ਵੀ ਅਕਸਰ ਐਸਾ ਆਸ ਪੜੋਸ ਦੇ ਲੋਕ ਆ ਜਾਂਦੇ ਸਨ ਕਿ ਲੋਕ ਥੋੜ੍ਹੀ ਜਿਹੀ ਅਖਬਾਰ ਦੇ ਦਿਓ, ਅਸੀਂ ਅੱਜ ਫੱਟਿਆਂ ਦੇ ਵਿਛਾਣੀ। ਤਾਂ ਫੱਟਿਆਂ ਦੇ ਵੀ ਵਿੱਚ ਜਾਂਦੀ ਸੀ ਅਖਬਾਰ ਵਿਚਾਰੀ। ਤੇ ਅਖਬਾਰ ਉਹ ਹੀਰੋਇਨ ਵਿਚਾਰੀ ਐਸਾ ਤੇ ਕਿਸੇ ਨੇ ਕੁਛ ਫੜਿਆ ਹੋਇਆ ਤੇ ਹੀਰੋ ਗਾਣੇ ਗਾ ਰਿਹਾ, ਤੇ ਉਹ ਵਿਚਾਰੇ ਜਾ ਕੇ ਫਟਿਆ ਉਹਦੇ ਉੱਤੇ ਮੰਗੇ ਰੱਖੇ ਜਾਂਦੇ ਸਨ। ਫਿਰ ਉਹ ਜਿਹੜੇ ਸੁੱਕੇ ਸੁੱਕੇ ਬਰਤਨ ਹੁੰਦੇ ਸਨ ਨਾ ਜਿਹੜੇ, ਉਹ ਵੀ ਔਰਤਾਂ ਫਿਰ ਅਖਬਾਰ ਵਿਛਾ ਕੇ ਤੇ ਉੱਤੇ ਫਿਰ ਉਹ ਸਾਰੇ ਸ਼ੈਲਫਾਂ ਸ਼ੁਲਫਾਂ 'ਤੇ ਉਹ ਰੱਖ ਦਿੰਦੀਆਂ ਹੁੰਦੀਆਂ ਸਨ। ਤੇ ਇਸ ਤਰ੍ਹਾਂ ਫਿਰ ਅਖਬਾਰ ਜਦੋਂ ਜਿਹੜਾ ਵਿਕਦਾ ਸੀ ਅਖਬਾਰ, ਉਹ ਫਿਰ ਤੁਸੀਂ ਕੋਈ ਚੀਜ਼ ਲੈਣ ਜਾਂਦੇ ਸਨ, ਤੁਹਾਨੂੰ ਪੁੜੀ ਦੀ ਸ਼ਕਲ ਵਿੱਚ ਉਹ ਅਖਬਾਰ ਵਿੱਚ ਹੀ ਲਪੇਟ ਕੇ ਤੇ ਤੁਹਾਨੂੰ ਦਿੱਤਾ ਜਾਂਦਾ ਸੀ ਕਿ ਲੋ ਬਈ ਜਿਹੜੀ ਵੀ ਕੋਈ ਗਰਮ ਮਸਾਲਾ ਤੁਸੀਂ ਥੋੜ੍ਹਾ ਜਿਹਾ ਲਿਆ, ਕਿਉਂਕਿ ਅੱਜ ਕੱਲ੍ਹ ਤਾਂ ਬੜੀ ਅੱਛੀ ਅੱਛੀ ਪੈਕਿੰਗ ਆ ਗਈ ਹੈ ਨਾ ਕਿ ਛੋਟੇ ਛੋਟੇ ਪਲਾਸਟਿਕ ਦੇ ਆ ਗਈਆਂ ਨੇ, ਕਿ ਥੋੜ੍ਹੀ ਜਿਹੀ ਵੀ ਚੀਜ਼ ਲੈਣੀ ਹੈ ਪਲਾਸਟਿਕ ਦੇ ਵਿੱਚ ਆ ਗਈ, ਜ਼ਿਆਦਾ ਲੈਣੀ ਹੈ ਤਾਂ ਬੜੀ ਅੱਛੀ ਪੈਕਿੰਗ ਔਰ ਚੀਜ਼ਾਂ ਆ ਗਈਆਂ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਸੀ, ਕਾਗਜ਼ ਦੇ ਹੁੰਦੇ ਸਨ ਜਿਹੜੇ ਲਿਫਾਫੇ। ਤੁਸੀਂ ਕੋਈ ਜ਼ਿਆਦਾ ਚੀਜ਼ ਲੈਣੀ ਹੈ, ਜਿਵੇਂ ਦਾਲਾਂ ਲੈਣੀਆਂ ਨੇ, ਕਾਗਜ਼ ਦੇ ਲਿਫਾਫੇ ਹੁੰਦੇ ਸਨ, ਬਰਾਊਨ ਕਲਰ ਦਾ ਕਾਗਜ਼ ਦਾ ਲਿਫਾਫਾ ਹੁੰਦਾ ਸੀ, ਥੋੜ੍ਹਾ ਮੋਟਾ ਹੁੰਦਾ ਸੀ, ਇੱਕਦਮ ਪਾਟ ਨਾ ਜਾਵੇ। ਉਹਦੇ ਵਿੱਚ ਫਿਰ ਦਾਲਾਂ, ਛੋਲੇ, ਚਨੇ, ਜੋ ਚੀਜ਼ਾਂ ਕਿਸੇ ਨੇ ਲੈਣੀਆਂ ਹੁੰਦੀਆਂ ਸਨ ਉਹ 'ਚ ਪਾ ਦਿੰਦੇ ਸਨ। ਬਾਕੀ ਜਿਹੜੇ ਸੁੱਕੇ ਮਸਾਲੇ ਲੈਣੇ ਨੇ, ਕਿਸੇ ਨੇ ਇਲਾਇਚੀਆਂ ਲੈਣੀਆਂ ਨੇ ਥੋੜ੍ਹੀਆਂ ਜਿਹੀਆਂ, ਕਿਸੇ ਨੇ ਗਰਮ ਮਸਾਲਾ, ਕਿਸੇ ਨੇ ਜ਼ੀਰਾ, ਉਹ ਸਾਰਾ ਅਖਬਾਰ ਦੇ ਉੱਤੇ ਲਪੇਟ ਕੇ ਤੇ ਧਾਗੇ ਨਾਲ ਐਸਾ ਵਲੇਟ ਕੇ ਨਾ, ਔਰ ਉਹ ਕਰਨ ਵਾਲੇ ਦੀ ਇੰਨੀ ਮਹਾਰਤ ਹੁੰਦੀ ਸੀ, ਉਹ ਇਸ ਤਰ੍ਹਾਂ ਕਰਕੇ ਕਾਗਜ਼ 'ਚ ਚੀਜ਼ ਪਾਉਂਦੇ ਸਨ, ਇਸ ਤਰ੍ਹਾਂ ਕਰਕੇ ਮਰੋੜ ਕੇ ਤੇ ਚਲੋ ਜੀ ਉਹਨੂੰ ਜਿਹੜਾ ਐਸਾ ਬੰਦ ਕਰਨਾ ਹੁੰਦਾ ਸੀ, ਉਹ ਬੜੀ ਮਹਾਰਤ ਹੁੰਦੀ ਸੀ। ਤੇ ਉਹ ਫਿਰ ਉੱਤੇ ਧਾਗਾ ਵਲੇਟ ਕੇ ਉਹ ਰਾਸ਼ਨ ਜਦੋਂ ਆਉਂਦਾ ਸੀ, ਕੁਛ ਲੋਕ ਤੇ ਡੇਲੀ ਬੇਸਿਸ 'ਤੇ ਬਦਲ ਆਉਂਦੇ ਸਨ, ਹਰ ਕੋਈ ਆਪਣੀ ਸਹੂਲਤ ਦੇ ਹਿਸਾਬ ਨਾਲ ਦੇਖਦਾ ਸੀ, ਲੇਕਿਨ ਜ਼ਿਆਦਾਤਰ ਸੁੱਕਾ ਰਾਸ਼ਨ, ਦਾਲਾਂ ਹੋਈਆਂ ਚੀਜ਼ਾਂ, ਇਹ ਫਿਰ ਇਕੱਠਾ ਹੀ ਆ ਜਾਂਦਾ ਹੁੰਦਾ ਸੀ। ਤੇ ਚਲੋ ਬਈ ਉਹ ਫਿਰ ਸਾਰਾ ਅਖਬਾਰ ਦੇ ਜ਼ਰੀਏ ਹੁੰਦਾ ਸੀ। ਇਸ ਤਰ੍ਹਾਂ ਅਖਬਾਰ ਜਿਹੜਾ ਵੀ ਉਹ ਕਿਸੇ ਨੇ ਫਿਲਮ ਦੇਖਣ ਜਾਣਾ ਤਾਂ ਅਖਬਾਰ 'ਚ ਦੇਖ ਲਵੋ ਕਿ ਵੀ ਕਿਹੜੇ ਸਿਨੇਮਾ 'ਚ ਕਿਹੜੀ ਫਿਲਮ ਲੱਗੀ ਹੈ, ਇਹ ਫਿਲਮ ਲੱਗੀ ਹੈ ਅਤੇ ਕਿਹੜੇ ਕਿਹੜੇ ਸਿਨੇਮਿਆਂ 'ਚ ਲੱਗੀ, ਅਤੇ ਉਹ ਫਿਰ ਉਸ ਸਿਨੇਮੇ ਦਾ ਰੁੱਖ ਕਰ ਲੈਂਦਾ ਸੀ ਅਤੇ ਬੜਾ ਮਜ਼ਾ ਆਉਂਦਾ ਸੀ। ਅਖਬਾਰ ਦਾ ਜ਼ਮਾਨਾ ਜਿਹੜਾ ਸੀ ਉਹ ਭੁੱਲਦਾ ਨਹੀਂ ਹੈ। ਅਖਬਾਰ ਦਾ ਦੌਰ ਕਿ ਅਸੀਂ ਦੀਵਾਨਾ ਵਾਰ ਉਸ ਸਾਈਕਲ ਦੀ ਟੱਲੀ ਦਾ ਇੰਤਜ਼ਾਰ ਕਰ ਰਹੇ ਹੁੰਦੇ ਸਾਂ ਕਿ ਸਾਈਕਲ ਦੀ ਟੱਲੀ ਵੱਜੇ, ਅਸੀਂ ਦੌੜਾਂ ਲਾਈਏ, ਸ਼ੂਟਾਂ ਲਾ ਦਈਏ ਅਤੇ ਬਸ ਅਖਬਾਰ ਚੁੱਕ ਲਈਏ ਅਤੇ ਦੇਖ ਲਈਏ ਹੈਡਲਾਈਨ ਕੀ। ਹੈਡਲਾਈਨ ਦਾ ਇੰਨਾ ਸ਼ੌਕ ਹੁੰਦਾ ਸੀ, ਇੰਤਜ਼ਾਰ ਹੁੰਦਾ ਸੀ ਕਿ ਅੱਜ ਦੇ ਅਖਬਾਰ ਦੀ ਹੈਡਲਾਈਨ ਕੀ ਹੋਏਗੀ, ਅਤੇ ਉਹ ਮੋਟੇ ਮੋਟੇ ਲਿਖੇ ਹੁੰਦੇ ਸਨ ਉੱਪਰ ਹੈਡਲਾਈਨ, ਓਏ ਹੋਏ ਬੜਾ ਜ਼ਬਰਦਸਤ ਲੱਗਦਾ ਹੁੰਦਾ ਸੀ ਕਿ ਹੈਡਲਾਈਨ ਪੜ੍ਹਨੀ ਸ਼ੌਕ ਦੇ ਨਾਲ। ਅਤੇ ਚਲੋ ਵੀ ਉਹ ਜ਼ਮਾਨੇ 'ਤੇ ਚਲੇ ਗਏ, ਹੁਣ ਉਹ ਜ਼ਮਾਨੇ ਮੁੜ ਕੇ ਆਉਣੇ ਨੇ। ਅਖਬਾਰ ਅੱਜ ਵੀ ਦੁਨੀਆ 'ਚ ਛਪ ਰਹੇ ਨੇ, ਬੜੇ ਬੜੇ ਮਸ਼ਹੂਰ ਅਖਬਾਰ ਨੇ ਔਰ ਬੜੇ ਬੜੇ
ਅੱਛੇ ਅਖਬਾਰ ਹੈਗੇ ਨੇ, ਅੱਜ ਵੀ ਛਪ ਰਹੇ ਨੇ, ਐਸਾ ਨਹੀਂ ਕਿ ਖਤਮ ਹੋ ਗਏ ਨੇ, ਪਰ ਐਵੇਂ ਕਿ ਉਸ ਤਰ੍ਹਾਂ ਉਹਨਾਂ ਦੀ ਜ਼ਰੂਰਤ ਨਹੀਂ ਰਹੀ ਹੁਣ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਕਦੀ ਹੁੰਦੀ ਸੀ। ਲੋਕ ਸਟਾਲ 'ਤੇ ਖੜੇ ਨੇ, ਅਖਬਾਰ ਪੜ੍ਹ ਰਹੇ, ਜਿਹੜੇ ਖਰੀਦਣ ਦੇ ਪੈਸੇ ਨਹੀਂ ਉਹ ਸਟਾਲ 'ਤੇ ਐਵੇਂ ਖੜੇ ਹੋ ਕੇ ਨਾ ਜਿਸ ਕਰਕੇ ਦੋ ਚਾਰ ਨਜ਼ਰਾਂ ਮਾਰ ਲੈਂਦਾ ਹੁੰਦਾ ਸੀ ਕਿ ਚਲੋ ਮੋਟਾ ਮੋਟਾ ਤਾਂ ਮੈਂ ਪੜ੍ਹ ਲਵਾਂ ਨਾ, ਇੱਥੇ ਖਲੋਤਾ ਵਾਂ ਐਵੇਂ ਖਾਲੀ ਖੜਾ ਵਾ ਤੇ ਚੱਲ ਮੈਂ ਦੋ ਚਾਰ ਖਬਰਾਂ ਹੀ ਦੇਖ ਲਵਾਂ, ਫਰੀ ਦੇ ਇਸ ਸਟਾਲ 'ਤੇ ਲੱਗੀ। ਉਹ ਅਖਬਾਰਾਂ ਵਾਲੇ ਵੀ ਇਸ ਤਰ੍ਹਾਂ ਸਾਰੇ ਪਾਸੇ ਅਖਬਾਰ ਨੂੰ ਐਸਾ ਲਾ ਦਿੰਦੇ ਸਨ, ਰਸਾਲੇ ਰੱਖੇ ਹੁੰਦੇ ਸਨ ਅਤੇ ਫਿਰ ਅਕਸਰ ਲੋਕ ਉਹਦੇ ਖੜੇ ਖੜੇ ਬਸ ਥੋੜ੍ਹੀ ਜਿਹੀ ਹੈਡਲਾਈਨ ਵਗੈਰਾ ਦੇਖ ਲੈਂਦੇ ਸਨ ਕਿ ਬਈ ਇੰਨੀ ਅਖਬਾਰ ਖਰੀਦਣ ਦੀ ਵੀ ਹਰ ਇੱਕ ਦੀ ਗੁੰਜਾਇਸ਼ ਨਹੀਂ ਹੁੰਦੀ ਸੀ। ਹਾਲਾਂਕਿ ਬਹੁਤ ਮਹਿੰਗਾ ਆਈਟਮ ਨਹੀਂ ਸੀ, ਪਰ ਲੋਕਾਂ ਦੀ ਕੁਵਤ ਖਰੀਦ ਵੀ ਇੰਨੀ ਜ਼ਿਆਦਾ ਨਹੀਂ ਸੀ ਕਿ ਲੋਕ ਇਹਨਾਂ ਚੀਜ਼ਾਂ 'ਚ ਨਹੀਂ ਹੁੰਦੇ ਸਨ ਕਿ ਉਹ ਆਪਣਾ ਜਿਹੜਾ ਨਾ, ਕਿਉਂਕਿ ਆਮਦਨੀ ਘੱਟ ਸੀ ਫਿਰ ਲੋਕ ਆਪਣੀ ਗੁਜ਼ਾਰਾ ਕਰਨਾ ਹੁੰਦਾ ਸੀ। ਬਹੁਤ ਜ਼ਿਆਦਾ ਸ਼ੌਕੀਆ ਲੋਕ ਜਿਹੜੇ ਹੁੰਦੇ ਸਨ ਉਹ ਫਿਰ ਲੈਂਦੇ ਹੁੰਦੇ ਸਨ। ਉਹਦੇ ਵਿੱਚ ਅਤਾਹੁਲ ਹਕ ਕਾਸਮੀ ਸਾਹਿਬ ਬੜੇ ਮਸ਼ਹੂਰ ਨੇ ਅਤੇ ਉਹਨਾਂ ਦਾ ਕਾਲਮ ਪੜ੍ਹਨੇ ਹੁੰਦੇ ਸਨ। ਔਰ ਮੁੰਨੂ ਭਾਈ ਦੇ ਕਾਲਮ ਔਰ ਅਤਾਹੁਲ ਹਕ ਕਾਸਮੀ, ਓਏ ਹੋਏ ਬੜਾ ਮੁਸ਼ਕਿਲ ਨਾਮ ਹੈ ਬਾਈ। ਅਤੇ ਉਹ ਕੀ ਕਹਿੰਦਾ, ਮੈਂ ਜਦੋਂ ਵੀ ਕਹਿੰਦੀ ਹਾਂ ਮੇਰੇ ਮੂੰਹ ਤੋਂ ਨਿਕਲਦਾ ਹੀ ਨਹੀਂ ਅਤੇ ਉਹ ਬਹੁਤ ਮਜ਼ਾਹੀਆ ਉਹਨਾਂ ਦਾ ਅੰਦਾਜ਼ ਹੁੰਦਾ ਸੀ। ਮੁੰਨੂ ਭਾਈ ਦਾ ਵੀ ਆਪਣਾ ਇੱਕ ਅੰਦਾਜ਼, ਅਤੇ ਉਹ ਇਸ ਤਰ੍ਹਾਂ ਮੁਖਤਲਿਫ ਚੀਜ਼ਾਂ ਕਾਲਮ ਪੜ੍ਹਨੇ ਔਰ ਚੀਜ਼ਾਂ ਉਹ ਬੜਾ ਅੱਛਾ ਲੱਗਦਾ ਸੀ। ਔਰ ਡਾਈਜੈਸਟ ਦਾ ਆਪਣਾ ਇੱਕ ਦੌਰ ਸੀ, ਨਾਲ ਡਾਈਜੈਸਟ ਵਗੈਰਾ ਪੜ੍ਹਨੇ, ਉਹ ਬੜਾ ਇੱਕ ਹਸੀਨ ਦੌਰ ਸੀ। ਅਖਬਾਰ, ਰਸਾਲਾ, कहानियाँ, बच्चों के मज़ामीन, बच्चों की कहानियाँ, टार्जन। बई टार्जन तो इन्ना मशहूर होया सी बच्चियां च, ऐसा सी कि बई वो तसव्वुराती एक किरदार है, लेकिन अज भी मशहूर है टार्जन कि बई किसी की वो करना भैया तो किसी की तारीफ करनी है ताकत के हवाले ना भैया तो टार्जन है टार्जन टार्जन बच्चियां च इन्ना मकबूल होया सी ना ये गल छड्ड दवो। तो इस तरह फिर सारिया चीज़ां जड़ियां ने चलदियां रहिंदियां ने, बच्चों दी कहानियां भी, बच्चों रसाले भी, पाकीज़ा, खवातीन डाइजैसट और सस्पेंस डाइजैसट, जासूसी डाइजैसट भी बड़े किस्म के आते होंगे सन, बड़े ज़्यादा। और फिर लोग उन्होंने खरीद के वो महीनेवार आते सन कि हर महीने आना वे बई डाइजैसट आना वे, तो वो फिर हर कोई अपनी पसंद की डाइजैसट खरीद लैंदा सी। वो फिर कहानियाँ पढ़िया जांदियां सन। बहुत शौक से लोगों को किताबां पढ़न का और इस तरह, हालांकि बहुत ज़्यादा चीज़ां दस्तियाब नहीं सन, पर फिर भी लोग जड़े ना कोशिश करके, असी भी डाइजैसट जो आंदा हुंदा सी साडे मेरी फुफ्फो दी बेटी अल्लाह पाक जन्नत नसीब करे, जमीला मेरी फ्रेंड जड़ी कज़न, ओदी भी एक दोस्त होंदी सी, ओदे को आंदा हुंदा सी खवातीन डाइजैसट। ਉਹ ਉੱਥੋਂ ਮੰਗ ਕੇ ਲੈ ਕੇ ਆਉਂਦੀ ਸੀ, ਉਹਦੇ ਕੋਲੋਂ ਜਦੋਂ ਪੜ੍ਹ ਲੈਂਦੇ ਸਨ ਫਿਰ ਉਹ ਸਾਡੇ ਤੱਕ ਆਉਣਾ, ਫਿਰ ਉਹਨਾਂ ਨੇ ਪੜ੍ਹਨਾ, ਫਿਰ ਮੇਰੇ ਤੱਕ ਆਉਣਾ, ਮੈਂ ਪੜ੍ਹਨਾ, ਅਸੀਂ ਫਿਰ ਉਹ ਇਸ ਤਰ੍ਹਾਂ ਪੜ੍ਹਨੇ ਹੁੰਦੇ ਸਾਂ। ਲੇਕਿਨ ਸਾਡੇ ਅੱਬੂ ਮਨਾ ਕਰਦੇ ਹੁੰਦੇ ਸਨ ਕਿ ਡਾਈਜੈਸਟ ਨਹੀਂ ਤੁਸੀਂ ਬਹੁਤਾ ਪੜ੍ਹਨਾ, ਅਤੇ ਲੇਟ ਕੇ ਪੜ੍ਹਨ ਤੋਂ ਤਾਂ ਬਿਲਕੁਲ ਹੀ ਮਨਾ ਕਰਦੇ ਸਨ ਕਿ ਲੇਟ ਕੇ ਤਾਂ ਕਦੀ ਵੀ ਨਹੀਂ ਤੁਸੀਂ ਪੜ੍ਹਨਾ। ਇਸ ਤਰ੍ਹਾਂ ਫਿਰ ਉਹ ਬਚਪਨ ਦੀਆਂ ਯਾਦਾਂ ਚੀਜ਼ਾਂ ਕਿ ਕਿਸ ਤਰ੍ਹਾਂ ਅਸੀਂ ਇੱਕ ਕਿਤਾਬ ਨੂੰ ਕਿੰਨਾ ਲੋਕ ਤਰਸਦੇ ਸਨ ਕਿ ਫਿਰ ਉਹਦੇ ਵਾਸਤੇ ਫਿਰ ਕੋਸ਼ਿਸ਼ ਕਰਦੇ ਸਨ ਕਿ ਸਾਨੂੰ ਕਿਤੋਂ ਕੁਝ ਪੜ੍ਹਨ ਨੂੰ ਮਿਲ ਜਾਵੇ ਅਤੇ ਅਸੀਂ ਪੜ੍ਹੀਏ। ਅਤੇ ਉਹ ਇਸ ਤਰ੍ਹਾਂ ਬੜੀ ਹੁੰਦੀ ਸੀ ਕਿ ਜਾਸੂਸੀ ਡਾਈਜੈਸਟ, ਸਸਪੈਂਸ ਡਾਈਜੈਸਟ ਵਿੱਚੋਂ ਸਾਡੇ ਅੱਬੂ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸਨ। ਬੜੀ ਜਾਸੂਸੀ ਹੁੰਦਾ ਸੀ, ਉਹ ਫਲਾਣਾ ਜਾਸੂਸ ਇੱਥੇ ਗਿਆ, ਉਹ ਐਸਾ ਹੁੰਦਾ ਸੀ ਕੋਈ ਮਰਡਰ ਹੋਇਆ ਵੇ ਅਤੇ ਉਹ ਫਿਰ ਆਖਿਰ ਤੱਕ ਪਤਾ ਨਹੀਂ ਚੱਲਦਾ ਸੀ, ਉਹ ਐਸੀ ਕਹਾਣੀ ਬਣਾਈ ਜਾਂਦੀ ਸੀ। ਅਸੀਂ ਉਹ ਬੜੇ ਸ਼ੌਕ ਨਾਲ ਸੁਣਦੇ ਹੁੰਦੇ ਸਾਂ, ਅੱਬੂ ਨੇ ਸੁਣਾਈ ਜਾਣਾ ਅਤੇ ਅਸੀਂ ਇਸ ਤਰ੍ਹਾਂ ਜਿਵੇਂ ਕੋਈ ਮੁਰਦੇ ਬੈਠੇ ਨੇ ਨਾ, ਖਾਮੋਸ਼ੀ ਦੇ ਨਾਲ ਸੁਣੀ ਜਾਣਾ ਅਤੇ ਬਈ ਸਸਪੈਂਸ ਚੱਲਦਾ ਸੀ। ਉਹ ਵਾਕਈ ਸਸਪੈਂਸ ਡਾਈਜੈਸਟ ਜਾਂ ਜਾਸੂਸੀ ਡਾਈਜੈਸਟ, ਆਖਰੀ ਟਾਈਮ ਤੱਕ ਤੁਹਾਨੂੰ ਬਸ ਸਟੋਰੀਜ਼ ਦਾ ਪਤਾ ਨਹੀਂ ਚੱਲਦਾ ਸੀ ਕਿ ਇਹਦਾ ਐਂਡ ਕੀ ਹੋਏਗਾ। ਉਹ ਲਿਖਣ ਵਾਲਿਆਂ ਦੀ ਕੀ ਮਹਾਰਤਾਂ ਸਨ। ਅਤੇ ਬਈ ਚਲੋ ਅੱਜ ਅਸੀਂ ਅਖਬਾਰ ਦੇ ਦੌਰ ਨੂੰ ਜ਼ਿਕਰ ਕੀਤਾ ਕਿ ਜਿਹੜਾ ਅਖਬਾਰ ਦਾ ਦੌਰ ਸੀ, ਸ਼ਾਇਦ ਕੁਝ ਗੱਲਾਂ ਮੈਂ ਭੁੱਲ ਗਈ ਹੋਵਾਂ। ਮੈਂ ਇਸ ਤੋਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਅਗਰ ਇਹ 'ਚੋਂ ਦੇਖੋ ਕਿ ਉਸ ਜ਼ਮਾਨਿਆਂ ਦੀ ਕੋਈ ਮੈਂ ਚੀਜ਼ ਭੁੱਲੀ ਹੋਵਾਂ ਅਖਬਾਰ ਦੇ ਹਵਾਲੇ ਦੇ ਨਾਲ, ਅਤੇ ਤੁਸੀਂ ਪਲੀਜ਼ ਮੇਰੇ ਨਾਲ ਸ਼ੇਅਰ ਕਰਿਓ ਫਿਰ ਉਹ ਚੀਜ਼ਾਂ ਜਿਹੜੀਆਂ ਮੈਂ ਭੁੱਲ ਗਈ ਹਾਂ। ਮੇਰੀ ਗੱਲ ਕਰਨ ਦਾ ਮਕਸਦ ਵੀ ਇਹੀ ਹੁੰਦਾ ਵੇ ਕਿ ਤੁਸੀਂ ਉਹ ਚੀਜ਼ਾਂ ਤੁਸੀਂ ਵੀ ਸ਼ੇਅਰ ਕਰੋ ਆਪਣੀਆਂ ਚੀਜ਼ਾਂ। ਅਤੇ ਤੁਸੀਂ ਫਿਰ ਹੁਣ ਮੈਨੂੰ ਦੱਸੋਗੇ ਵੀ ਤੁਹਾਡੇ ਅਖਬਾਰ ਦੇ ਹਵਾਲੇ ਦੇ ਨਾਲ ਤੁਹਾਡੀਆਂ ਕੀ ਯਾਦਾਂ ਨੇ, ਅਤੇ ਫਿਰ ਅਸੀਂ ਉਹਨਾਂ 'ਤੇ ਡਿਸਕਸ ਕਰਾਂਗੇ। ਅੱਛਾ ਜੀ, ਤੁਹਾਡੇ ਆ ਜਾਣੇ ਕਮੈਂਟ ਦੀ ਤਰਫ। ਸੌਲਤ ਹੁਸੈਨ ਤੇ ਹਸਬੇ ਮਾਮੂਲ ਹੱਸਦੇ ਪਏ ਨੇ ਸੌਲਤ ਤੋਂ ਤਾਂ ਹਾਸਾ ਹੀ ਆਈ ਜਾਂਦਾ ਮੇਰੀਆਂ ਗੱਲਾਂ 'ਤੇ। ਅਤੇ ਇਸ਼ਫਾਕ ਅਹਿਮਦ ਕਹਿੰਦੇ ਨੇ ਵਾਲੇਕੁਮ ਅਸਲਾਮ ਸਰ ਜੀ, ਕੀ ਹਾਲ ਹੈ? ਸਰ ਜੀ ਅਸੀਂ ਬਿਲਕੁਲ ਠੀਕ ਠਾਕ ਹਾਂ, ਅੱਲਾ ਦਾ ਸ਼ੁਕਰ ਹੈ। ਤੁਸੀਂ ਸੁਣਾਓ ਕਿ ਤੁਹਾਡੀ ਤਬੀਅਤ ਕੈਸੀ ਹੈ?
ਤੇ ਨਾਹੀਦ महमूद कहते ने कि बाजी सच है, माँ बाप जैसा कोई नहीं है, कि माँ बाप जैसा वाकई कोई नहीं होता। बाजी आपकी बातें इसलिए दिलचस्प हैं कि बनावट से पाक है, ऐसा महसूस होता है कि आप बिल्कुल पास बैठी हैं। ओए होए होए नाहिद, तुसी तो बड़ी आला किस्म की मेरी तारीफ कर दी है कि बनावट तो पाक ते मुखलिस ते सच्चा ते खरा ते खालिस, तुसी तो बई बड़ा कुछ मैनू कह दिता है। बहुत शुक्रिया नाहिद तुहाडी मुहब्बतां दा। इस तरह ही कि नायाब जमाने के असीं सादे जे लोग हाँ, उन्होंने जमानिਆਂ ਨੂੰ बैठ के असीं याद कर ਲੈਂਦੇ ਹਾਂ ਤੇ ਇਸ ਅਸੀਂ मिल जुल के रल के विहड़े 'ਚ बहने आ तो उन्होंने जमानिਆਂ ਨੂੰ याद कर ਲੈਂਦੇ ਆ। ਤੇ बहुत शुक्रिया ਤੁਹਾਡੀਆਂ ਮੁਹੱਬਤਾਂ ਦਾ कि ਤੁਸੀਂ ਕਿਹਾ बनावट तो पाक। ਤੇ ਉਸ ਤੋਂ ਮੈਨੂੰ ਇੱਕ ਗਾਣਾ याद आ गया, बड़ा मशहूर होया ਸੀ ਉਹ गाना, ये कागजी फूल जैसे चेहरे मजाक उड़ाते हैं आदमी का, ये कागजी फूल जैसे चेहरे मजाक उड़ाते हैं आदमी का, इन्हें अगर कोई ये बता दे मकाम ऊंचा है सादगी का, ये कागजी फूल जैसे चेहरे। ते यह गाना इन्ना मशहूर होया सी, शायद ना ही तुसी कभी सुनिया होवे, बड़ा मशहूर गाना सी, ये कागजी फूल जैसे चेहरे मजाक उड़ाते हैं आदमी का। नहीं तुसी मेरा मजाक नहीं उड़ाया, तुसी मेरी तारीफा कीतियां ने, बस मेरे एक वो बनावट तो ना, बनावट लफ्ज़ तो याद आ गया। शब्बीर हुसैन साहब कहते हैं अस्सलाम वालेकुम। वालेकुम अस्सलाम। शब्बीर हुसैन साहब उन्होंने लिखिया है कि गुड़ वाले चावल साडे घर हजे भी बनते हैं, शौक ना खाते जाते हैं तो बनते हैं, तो इत्थे अच्छा गुड़ मिल जाता है, तो गुड़ बहुत चंगा कहते मिल जाता है, तो असी गुड़ वाले चौल जोड़े ना खाने होंने आ। तो बई बल्ले बल्ले तुसी गुड़ वाले चौल खाते हो, कभी एक पैकेट इधर भी भेज दो पका के, थोड़ा जहा पार्सल कर दवो, तो कोई शायद ऐसा जमाना आ ही जाए कि उतों तुसी प्लेट कढ़ो तो इतों असी कढ़ लीए नैट के थ्रू, सानू यह भी सहूलत दस्तियाब हो जाए। जिस हिसाब से जमाना रफ्तार से जा रहा है, लगता है कोई जमाना ऐसा जरूर आ जाएगा। बहर बहुत शुक्रिया कि तुसी गुड़ वाले चावलों के हिसाब, गुड़ वाले चावल बई बचपन च असी इन्ने खाधे ने, जिन्ने असी बचपन च खाधे उन्ना ही हुण असी तरस गए हैं। गुड़ इत्थे मिल जाता वे, मैं एक आध दफ़ा लैके आई हाँ, ठीक है, बहुत अच्छा भी नहीं, तो ऐसा है कि चलो चौल शौल तुसी पका सकते हो तो मिल जाता है, लेकिन पाकिस्तानी गुड़ ज़्यादा अच्छा होंदा वे। तो एक दफ़ा मैं लैके आई सा, मैनू बहुत अच्छा तो नहीं लग्या सी, लेकिन चलो ठीक सी। पर एवे कि गुड़ वाले चौल अल्लाह जन्नत नसीब करे साड़ी फुफो नू, अल्लाह पाक उन्होंने जन्नतां च घर दवे। वो बच्चों वास्ते पकाते सौंफ पा के, ते नाल होनी गिरी, जिहड़ा खोपरा हुंदा वे कट के पप्पो ने पाना, नाल सौगी पाई जाती सी, नाल गिरी ते नाल की कहते ने सौंफ। फुफो ने पकाने चौल, असी सारे बच्चे गली च खेड रहे होंने सा, फुफो नू भी जनून सी बच्चियां नू खवाण दा। फुफो ने हर जुमेरात जिहड़ा ना, वो जुमेरात दे फकीर असी सारे गली च खेड रहे होंने सा। फुफो नू बस हुंदा सी कि चलो बच्चियां नू कुछ पका के खवा देवां मैं, सारे बच्चियां नू। देखो जमाना कैसा सी, कोई तफरीक नहीं होंदी सी कि मैं अपने बच्चियां नू या अपनी भतीजी नू बुला लवां ते कहां कि चलो खा लवो, नहीं, फुफो ऐसे नहीं सन। फुफो ने आटे दियां बोरियां हुंदियां ना जड़ियां, किन्नियां सुगड़ औरतां सन कि आटे दियां बोरियां नू जिहड़ी खाली हुंदियां सन उन्हां नू खोल के फिर उन्होंने सीता जाता सी वड्डी सूई दे नाल, वड्डी सारी एक दरी बना ली जाती सी बच्चियां दे बहण वास्ते या किसी भी। वो आटे दी बोरियां सी के फुफो ने वड्डी सारी दरी बनाई हुई सी, ते वो फिर जो फुफो ने पकाने ना चौल मगरिब तो थोड़ा पहले, ताकि बच्चे खा के अपने घरां नूं चले जान। एड्डा वड्डा देचका फुफो ने पका लेना, तो फुफो बस लोग कहते सन चलो बच्चे ने खाणगे, खुश होणगे, दुआ देणगे, सारे खा लैणगे। किन्ने वसी दिल सन लोगों ने। तो फुफो ने जिवें पका लेने ना, तो चौंकी रख लेनी, तो चादर विछा देनी, तो फुफो ने दरवाज़ा खोल के ना आवाज़ देनी, आ जाओ जी, आ जाओ गुड़ वाले चौल खा लवो। ओए होए केड़ा खेल ते केड़ा तमाशा, ते कौन सहेली ते कौन नहीं, सब दौड़ा ला देंदे सन। बस बई दौड़ के जाना, फिर अगला लम्हा असी इंतज़ार नहीं करने सा कि असी की कहते ने रुक जाइए, ते रुक जाओ जाने वाले रुक जा, आदमी बुरा नहीं हो दिल का। ते असी रुकदे ही नहीं होंने सा, असी फिर जाके उस दरी ते बह जाना आमने सामने। अद्धे बच्चियां ने उधर लैना बह जाना, अद्धियां ने इधर। फुफो ने फिर स्टील दियां प्लेटां हुंदियां सन,
ਫੁੱਫੋ ਨੇ ਉਹਨਾਂ ਵਿੱਚ ਪਾ ਕੇ ਨਾ ਸਾਰਿਆਂ ਬੱਚਿਆਂ ਨੂੰ ਫੜਾਈ ਜਾਣਾ। ਸਾਰਿਆਂ ਨੇ ਕੋਈ ਹੱਥ ਨਹੀਂ ਧੋਂਦੇ ਸਾਂ। ਯਕੀਨ ਮੰਨੋ ਕਿ ਜਿਸ ਤਰ੍ਹਾਂ ਅਸੀਂ ਖੇਲਦੇ ਆਉਂਦੇ ਸਾਂ ਨਾ, ਬਸ ਉੱਥੇ ਹੀ ਬਹਿ ਜਾਂਦੇ ਸਾਂ, ਲਿਬੜੇ ਤਿਬੜੇ ਹੱਥਾਂ ਦੇ ਨਾਲ ਬਹਿ ਕੇ ਖਾਣ ਲੱਗ ਪਏ ਸੀ। ਕੈਸੇ ਜ਼ਮਾਨੇ ਸਨ ਕਿ ਕੋਈ ਕੁਛ ਹੁੰਦਾ ਵੀ ਨਹੀਂ ਸੀ, ਬਸ ਠੀਕ ਖਾ ਲਿਆ ਪੀ ਲਿਆ ਤੇ ਆ ਗਏ। ਤੇ ਉਹ ਫੁੱਫੋ ਨੇ ਪਾ ਕੇ ਸਾਰੇ ਬੱਚਿਆਂ ਨੂੰ ਦੇ ਦੇਣੇ ਗੁੜ ਵਾਲੇ ਚੌਲ। ਤੇ ਫਿਰ ਫੁੱਫੋ ਨੇ ਉੱਥੇ ਪੀੜੀ ਦੇ ਨਾਲ ਹੀ ਬੈਠੇ ਹੁੰਦੇ ਸਨ, ਪੀੜੀ ਦੇ ਨਾਲ ਦੇਚਕਾ ਹੁੰਦਾ ਸੀ। ਫੁੱਫੋ ਨੇ ਕਹਿਣਾ ਹੋਰ ਜਿਹਨੂੰ ਚਾਹੀਦਾ ਹੋਵੇ ਲੈ ਲਈ, ਮੈਨੂੰ ਦੱਸ ਦਿਓ ਮੈਂ ਹੋਰ ਪਾ ਦਾਂਗੀ। ਫਿਰ ਜਿਹਨੂੰ ਹੋਰ ਚਾਹੀਦਾ ਹੁੰਦਾ ਸੀ ਸਾਰੇ ਬੱਚੇ ਦੂਸਰੀ ਦਫਾ ਜ਼ਰੂਰ ਪਵਾਉਂਦੇ ਸਨ, ਕਿ ਉਹ ਖੇਲ ਖੇਲ ਕੇ ਅਸੀਂ ਥੱਕੇ ਹੁੰਦੇ ਸਾਂ। ਤੇ ਫਿਰ ਉਹ ਭੁੱਖ ਲੱਗੀ ਹੁੰਦੀ ਸੀ, ਫੁੱਫੋ ਨੇ ਫਿਰ ਹੋਰ ਪਾ ਦੇਣੇ। ਖਾ ਲਿਆ, ਫੁੱਫੋ ਨੇ ਕਹਿਣਾ ਖਾ ਲਿਆ, ਰੱਜ ਗਏ ਹੋ? ਹਾਂ ਜੀ ਰੱਜ ਗਏ ਹਾਂ। ਫੁੱਫੋ ਨੇ ਕਹਿਣਾ ਚਲੋ ਵੀ ਹੁਣ ਸਿੱਧਾ ਆਪਣੇ ਘਰਾਂ 'ਚ ਦੌੜ ਜਾਵੋ, ਹੁਣ ਕੋਈ ਗਲੀ 'ਚ ਨਜ਼ਰ ਨਾ ਆਵੇ। ਤੇ ਫਿਰ ਅਸੀਂ ਘਰ ਆ ਜਾਣਾ। ਘਰ ਆਉਣਾ ਤੇ ਅੰਮੀ ਨੇ ਕਹਿਣਾ ਕਿ ਅੰਮੀ ਫੁੱਫੋ ਦੇ ਘਰੋਂ ਚੌਲ ਖਾ ਕੇ ਆਏ ਆ ਗੁੜ ਵਾਲੇ। ਤੇ ਉਹ ਫੁੱਫੋ ਨੇ ਸਾਡੇ ਘਰ ਵੀ ਭੇਜਣੇ ਪਲੇਟ 'ਚ ਪਾ ਕੇ ਆਪਣੇ ਭਰਾ ਵਾਸਤੇ। ਫੁੱਫੋ ਨੂੰ ਪਤਾ ਸੀ ਕਿ ਮੇਰਾ ਭਰਾ ਬੜੇ ਸ਼ੌਕ ਨਾਲ ਖਾਂਦਾ ਹੋਵੇ। ਫੁੱਫੋ ਨੇ ਨਾ ਤੇ ਬੱਚਿਆਂ ਨੂੰ ਪਾ ਕੇ ਦੇਣੇ ਕਿ ਜਾਓ ਮਾਮੇ ਵਾਸਤੇ ਦੇ ਕੇ ਆਓ ਚੌਲ। ਤੇ ਅੱਬੂ ਨੇ ਜਦੋਂ ਫਿਰ ਕੰਮ ਤੋਂ ਆਉਣਾ ਨਾ, ਤੇ ਅੰਮੀ ਨੇ ਕਹਿਣਾ ਕਿ ਆਪਾਂ ਵੱਲੋਂ ਚੌਲ ਵੀ ਆਏ ਨੇ ਗੁੜ ਵਾਲੇ। ਅੱਬੂ ਨੇ ਕਹਿਣਾ ਓਹੋ ਬਈ ਮਜ਼ਾ ਆ ਗਿਆ, ਅੱਜ ਤਾਂ ਸਵਾਦ ਆ ਗਿਆ, ਚਲੋ ਵੀ ਲਿਆਓ ਚੌਲ। ਤੇ ਇਸ ਤਰ੍ਹਾਂ ਫਿਰ ਉਹ ਗੁੜ ਵਾਲੇ ਚੌਲ ਮੇਰੇ ਬਚਪਨ ਦੀਆਂ ਯਾਦਾਂ ਵਿੱਚ ਅਵਲੀਨ ਦਰਜੇ 'ਤੇ ਬੈਠੇ ਨੇ ਉਹ ਗੁੜ ਵਾਲੇ ਚੌਲ, ਕਿ ਬਸ ਫਿਰ ਅਸੀਂ ਇਸ ਤਰ੍ਹਾਂ ਖਾਂਦੇ ਹੁੰਦੇ ਸਾਂ। ਤੇ ਇਸ ਤਰ੍ਹਾਂ ਫਿਰ ਉਹ ਯਾਦਾਂ ਜਿਹੜੀਆਂ ਨੇ। ਫੁੱਫੋ ਚਲੇ ਗਏ, ਜਦੋਂ ਤੱਕ ਫੁੱਫੋ ਜ਼ਿੰਦਾ ਰਹੇ ਫਿਰ ਮੇਰੀ ਸ਼ਾਦੀ ਵੀ ਹੋ ਗਈ। ਜਦੋਂ ਮੈਂ ਆਉਣੀ ਸਾਂ ਹੈਦਰਾਬਾਦ ਤੋਂ, ਕਹਿਣਾ ਫੁੱਫੋ ਨੇ ਗੁੜ ਵਾਲੇ ਚੌਲ ਜ਼ਰੂਰ ਪਕਾਉਣੇ। ਫੁੱਫੋ ਨੂੰ ਪਤਾ ਸੀ ਮੇਰੀ ਭਤੀਜੀ ਨੂੰ ਪਸੰਦ ਨੇ, ਤੇ ਫੁੱਫੋ ਨੇ ਪਕਾ ਕੇ ਨਾ ਤੇ ਫਿਰ ਖਵਾਣੇ ਕਿ ਤੂੰ ਆਈ ਹੈ, ਚੱਲ ਮੈਂ ਤੇਰੇ ਵਾਸਤੇ ਗੁੜ ਵਾਲੇ ਚੌਲ ਪਕਾਉਂਦੀ ਹਾਂ। ਤੇ ਇੱਕ ਚਣਿਆਂ ਵਾਲੇ ਚੌਲ, ਇੱਕ ਗੁੜ ਵਾਲੇ, ਇਹ ਦੋ ਫੁੱਫੋ ਦੇ ਹੱਥ ਦੇ ਮੈਨੂੰ ਬੜੇ ਚੰਗੇ ਲੱਗਦੇ ਸਨ। ਕੜੀ, ਇਹ ਦੋ ਤਿੰਨ ਚੀਜ਼ਾਂ ਸਨ ਕਿ ਮੈਂ ਜਦੋਂ ਆਉਣਾ ਫੁੱਫੋ ਨੇ ਫਿਰ ਜ਼ਰੂਰ ਪਕਾਉਣੇ। ਤੇ ਉਹ ਫੁੱਫੋ ਜਦੋਂ ਫੌਤ ਹੋ ਗਏ ਫਿਰ ਉਹ ਗੁੜ ਵਾਲੇ ਚੌਲਾਂ ਦਾ ਸਿਲਸਿਲਾ ਖਤਮ ਹੋ ਗਿਆ। ਇਤਫਾਕ ਹੈ ਕਿ ਕਦੀ ਅੰਮੀ ਨੇ ਬਣਾਏ ਨਹੀਂ ਸਨ ਤੇ ਕੋਈ ਰੈਸਪੀ ਮੈਨੂੰ ਪਤਾ ਨਹੀਂ ਸੀ। ਉਹ ਬਸ ਇਸ ਤਰ੍ਹਾਂ ਹੀ ਫਿਰ ਬਸ ਗੁੜ ਵਾਲੇ ਚੌਲ ਇੱਕ ਯਾਦ ਬਣ ਕੇ ਰਹਿ ਗਏ ਕਿ ਉਹ ਗੁੜ ਵਾਲਾ ਚੌਲ ਤੇ ਨਾਲ ਫੁੱਫੋ ਮੈਨੂੰ ਫੌਰਨ ਯਾਦ ਆ ਜਾਂਦੇ ਨੇ। ਮੈਨੂੰ ਆਪਣੇ ਫੁੱਫੋ ਯਾਦ ਆ ਜਾਂਦੇ ਨੇ, ਕਿਉਂਕਿ ਉਹਨਾਂ ਦੇ ਨਾਲ ਹੀ ਉਹ ਯਾਦਾਂ ਜੁੜੀਆਂ ਨੇ ਉਹਨਾਂ ਚੌਲਾਂ ਦੀਆਂ। ਤੇ ਉਸ ਤੋਂ ਬਾਅਦ ਫਿਰ ਹੁਣ ਰੈਸਪੀਜ਼ ਬਹੁਤ ਆ ਗਈਆਂ ਨੇ ਕਿ ਬਹੁਤ ਈਜ਼ੀ ਹੈ, YouTube 'ਤੇ ਸਰਚ ਕਰੋ ਕਿ ਇੰਨਾ ਰੈਸਪੀ ਮਿਲ ਜਾਂਦੀ। ਹੁਣ ਮੁਸ਼ਕਿਲ ਨਹੀਂ ਹੈ, ਪਰ ਉਹ ਕਈ ਦਫਾ ਮੈਂ ਸੋਚਿਆ ਵੇ ਕਿ ਮੈਂ ਬਣਾਵਾਂਗੀ ਗੁੜ ਵਾਲੇ ਚੌਲ, ਲੇਕਿਨ ਉਹ ਬਸ ਰਹਿ ਹੀ ਜਾਂਦੇ ਨੇ। ਹਾਲਾਂਕਿ ਗੁੜ ਵੀ ਮੈਂ ਲੈ ਕੇ ਆਉਣੀ ਹੈ, ਗੁੜ ਵਾਲੀ ਚਾਹ ਪੀ ਲੈਣੀ ਹੈ, ਸਾਦਾ ਗੁੜ ਖਾ ਲੈਣੀ ਹੈ, ਚੌਲ ਫਿਰ ਰਹਿ ਜਾਂਦੇ ਨੇ। ਇਸ ਦਫਾ ਅਸੀਂ ਗਏ ਉਸਮਾਨ ਦੀ ਸ਼ਾਦੀ ਤੇ, ਜੋ ਮੈਂ ਖਾਧੇ ਮੈਂ ਤੇ ਖੁਸ਼ੀ ਨਾਲ ਨਿਹਾਲ ਹੋ ਗਈ। ਤੇ ਮੈਂ ਤਾਂ ਬਈ ਗੁੜ ਵਾਲੇ ਚੌਲ ਹੀ ਖਾਧੇ ਰੱਜ ਰੱਜ ਕੇ। ਤੇ ਬਹੁਤ ਯਾਦਾਂ, ਚੰਗੀਆਂ ਯਾਦਾਂ ਸਾਡੀਆਂ ਵਾਬਸਤਾ ਨੇ ਗੁੜ ਵਾਲੇ ਚੌਲਾਂ ਦੇ ਹਵਾਲੇ ਦੇ ਨਾਲ। ਤੇ ਅੱਲਾਹ ਪਾਕ ਜਿਹੜੇ ਚਲੇ ਗਏ ਨੇ, ਜਿਹੜੇ ਸਾਨੂੰ ਇੰਨੀਆਂ ਮੁਹੱਬਤਾਂ ਦੇ ਗਏ ਕਿ ਅਸੀਂ ਅੱਜ ਵੀ ਉਹਨਾਂ ਰਿਸ਼ਤਿਆਂ ਨੂੰ, ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਯਾਦ ਪੇ ਕਰਨੇ ਆ। ਤੇ ਅੱਲਾਹ ਪਾਕ ਉਹਨਾਂ ਨੂੰ ਜੰਨਤਾਂ ਵਿੱਚ ਘਰ ਦੇਵੇ। ਤੇ ਅਸੀਂ ਫਿਰ ਗੁੜ ਵਾਲੇ ਚੌਲ ਤੇ ਅਸੀਂ ਤੇ ਸਾਡਾ ਬਚਪਨ ਬਈ ਬੜਾ। ਤੇ ਸ਼ਬੀਰ ਹੁਸੈਨ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਗੁੜ ਵਾਲੇ ਚੌਲਾਂ ਦੀ ਜਾਂ ਕਦੀ ਸਾਡੇ ਨਾਲ ਕੋਈ ਰੈਸਪੀ ਵੀ ਸ਼ੇਅਰ ਕਰ ਦਈਓ, ਤੇ ਫਿਰ ਅਸੀਂ ਵੀ ਟਰਾਈ ਕਰਾਂਗੇ ਇਨਸ਼ਾਅੱਲਾ ਕਿਸੇ ਦਿਨ। ਮੈਂ ਹੁਣ ਕਿਸੇ ਦਿਨ ਬਣਾਵਾਂਗੀ ਬਈ, ਹੁਣ ਠਾਣ ਲਿਆ ਬਸ, ਬਈ ਹੁਣ ਠਾਣ ਲਿਆ ਤੇ ਠਾਣ ਲਿਆ, ਹੁਣ ਮੈਂ ਬਣਾਉਣੇ ਨੇ ਕਿਸੇ ਦਿਨ। ਭਾਵੇਂ ਖਰਾਬ ਹੀ ਬਣਨਗੇ ਨਾ, ਕੀ ਥੋੜ੍ਹੇ ਜਿਹੇ ਖਰਾਬ ਬਣ ਜਾਣਗੇ, ਫਿਰ ਅਗਲੀ ਦਫਾ ਸਹੀ ਬਣ ਜਾਣਗੇ। ਅਸੀਂ ਟਰਾਈ ਜ਼ਰੂਰ ਕਰਾਂਗੇ। ਤੇ ਸ਼ਮਾ ਲਿਖਦੇ ਨੇ, ਮਾँ बाप का रिश्ता एक ऐसा रिश्ता है कि कोई और इसकी कमी पूरी नहीं कर सकता। पुरानी यादों के हवाले से बहुत अच्छी बातें की आपने। तो नाल शमा ने बना दिता सोना जिहा एक दिल। तो बहुत शुक्रिया शमा कि वाकई माँ बाप चा रिश्ता वो तो हो ही नहीं सकता। अल्लाह पाक ने वो एक जड़ा बना दिता वे कि तुसी जिन्हों तुहाडा माँ बाप बनाया, तुहानूं दुनिया 'च भेजिया, ਉਹ ਫਿਰ ਤੁਹਾਨੂੰ ਆਖਰੀ ਦਮ ਤੱਕ ਉਹ ਨਿਭਾਉਂਦੇ ਨੇ ਰਿਸ਼ਤਾ, ਤੇ ਉਹ ਚੱਲਦੇ ਨੇ। ਉਹ ਇੰਨਾ ਪਿਆਰ ਤੁਹਾਨੂੰ ਦੇ ਜਾਂਦੇ ਨੇ ਨਾ, ਆਪਣੀ ਜ਼ਿੰਦਗੀ ਵਿੱਚ ਹੀ ਇੰਨਾ ਪਿਆਰ ਦੇ ਜਾਂਦੇ ਨੇ ਕਿ ਫਿਰ ਉਹ ਉਸ ਪਿਆਰ ਨੂੰ ਤੋਂ ਜ਼ਿਆਦਾ ਪਿਆਰ ਕੋਈ ਦੇ ਨਹੀਂ ਸਕਦਾ, ਕੋਈ ਵੀ ਨਹੀਂ ਦੇ ਸਕਦਾ ਦੁਨੀਆ ਵਿੱਚ ਤੁਹਾਨੂੰ, ਜਿਹੜਾ ਤੁਹਾਨੂੰ ਮਾਂ ਬਾਪ ਪਿਆਰ ਦੇ ਦਿੰਦੇ ਨੇ ਨਾ। ਕੋਈ ਸਾਰੀ ਦੁਨੀਆ ਇੱਕ ਪਾਸੇ ਆ ਕੇ ਖੜੀ ਹੋ ਜਾਵੇ, ਪਰ ਨਹੀਂ, ਮਾਂ ਬਾਪ ਦਾ ਪਲੜਾ ਫਿਰ ਵੀ ਭਾਰੀ ਹੋਏਗਾ। ਉਹਨਾਂ ਦੀ ਜਿਹੜੀ ਮੁਹੱਬਤਾਂ, ਸ਼ਫਕਤਾਂ, ਤਦੇ ਤੇ ਫਿਰ ਅੱਖ 'ਚ ਆਂਸੂ ਆਉਂਦਾ ਵੀ ਜਦੋਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ, ਤਾਂ ਤੁਹਾਡੇ ਦਿਲ ਅੰਦਰੋਂ ਹਿੱਲ ਜਾਂਦੇ ਨੇ, ਕਿਉਂਕਿ ਤੁਸੀਂ ਉਹ ਇੱਕ ਬਾਦਸ਼ਾਹੀ ਦਾ ਦੌਰ ਉਹਨਾਂ ਦੇ ਘਰ 'ਚ ਗੁਜ਼ਾਰਿਆ ਹੁੰਦਾ ਵੇ। ਫਿਰ ਉਸ ਤੋਂ ਬਾਅਦ ਫਿਰ ਜ਼ਿੰਦਗੀ ਆਪਣਾ ਰੰਗ ਦਿਖਾਉਂਦੀ ਹੈ। ਜਦੋਂ ਮਾਂ ਬਾਪ ਦੀ ਛਤਰ ਛਾਇਆ ਹਟਦੀ ਹੈ, ਫਿਰ ਤੁਹਾਡੀ ਜ਼ਿੰਦਗੀ 'ਚ ਕਈ ਮੁਸੀਬਤਾਂ ਆਉਂਦੀਆਂ ਨੇ, ਕਈ ਪਰੇਸ਼ਾਨੀਆਂ ਆਉਂਦੀਆਂ ਨੇ, ਕਈ ਹਵਾਲਿਆਂ ਦੇ ਨਾਲ
ਪਰ ਐਵੇਂ ਕਿ ਉਹ ਮਾਂ ਬਾਪ ਨਹੀਂ ਹੁੰਦੇ ਕਿ ਜਿਹੜੇ ਕਲੇਜੇ ਨਾਲ ਲਾ ਲੈਣ ਕਿ ਬਈ ਮੇਰੀ ਧੀ ਆਈ ਹੈ ਤੇ ਆ ਜਾ। ਉਹ ਅੱਖਾਂ ਖਤਮ ਹੋ ਜਾਂਦੀਆਂ ਨੇ ਜਿਹੜੇ ਧੀਆਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ ਕਿ ਸਾਡੀਆਂ ਧੀਆਂ ਆਉਣ। ਜਿਨ੍ਹਾਂ ਨੂੰ ਸਾਡਾ ਇੰਤਜ਼ਾਰ ਹੁੰਦਾ ਉਹ ਲੋਕ ਚਲੇ ਜਾਂਦੇ ਨੇ ਦੁਨੀਆ ਤੋਂ। ਬਸ ਕੀ ਕਹਿੰਦੇ ਨੇ, ਫਿਰ ਉਹਨਾਂ ਤੋਂ ਬਗੈਰ ਹੀ ਅਸੀਂ ਜੀਣਾ ਹੁੰਦਾ ਵੀ, ਉਹਨਾਂ ਤੋਂ ਬਗੈਰ ਹੀ ਕਰਨਾ ਹੁੰਦਾ ਹੈ। ਪਰ ਅਲਹਮਦੁਲਿਲਾ ਮੈਂ ਤਾਂ ਫਿਰ ਵੀ ਅੱਲਾ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਅੱਲਾ ਤੇਰਾ ਸ਼ੁਕਰ ਹੈ ਕਿ ਸਾਨੂੰ ਤੋਂ ਇੰਨੇ ਹਾਫਜ਼ੇ ਦਿੱਤੇ ਕਿ ਸਾਡੇ ਕੋਲ ਯਾਦਾਂ ਮਹਿਫੂਜ਼ ਨੇ। ਉਹਨਾਂ ਦੀਆਂ ਚੰਗੀਆਂ ਚੰਗੀਆਂ ਯਾਦਾਂ, ਉਹਨਾਂ ਦੀਆਂ ਅਸੀਂ ਜ਼ਿਕਰ ਕਰ ਲੈਂਦੇ ਹਾਂ। ਕਦੀ ਅੱਖ ਭਿੱਜ ਜਾਂਦੀ ਹੈ ਅਤੇ ਕਦੀ ਅਸੀਂ ਹੱਸ ਪੈਂਦੇ ਹਾਂ ਉਹਨਾਂ ਦੀ। ਪਰਸੋਂ ਜਿਵੇਂ ਗੁੱਤਾਂ ਬਣਾਈਆਂ ਕਿ ਮੈਂ ਬੜਾ ਖੁਸ਼ ਹੋਈ, ਫਰੈਸ਼ ਹੋਈ, ਮੇਰੀ ਮਾਂ ਯਾਦ ਆਈ। ਪਰ ਮੈਂ ਬੜੀ ਖੁਸ਼ ਹੋਈ ਕਿ ਮੇਰੀ ਮਾਂ ਇਸ ਤਰ੍ਹਾਂ ਕਰਦੀ ਸੀ। ਇੱਕ ਇੱਕ ਮੰਜ਼ਰ ਮੇਰੀ ਅੱਖਾਂ ਦੇ ਅੱਗੋਂ ਗੁਜ਼ਰਿਆ। ਅਤੇ ਇਸ ਤਰ੍ਹਾਂ ਹੀ ਅੱਜ ਫੁੱਫੋ ਯਾਦ ਆ ਗਏ ਗੁੜ ਵਾਲੇ ਚੌਲਾਂ ਦੇ ਹਵਾਲੇ ਦੇ ਨਾਲ। ਅਤੇ ਕਦੀ ਸਾਡੀ ਅੱਲਾਹ ਪਾਕ ਨੇ ਮੈਮੋਰੀ ਵੀ ਸਾਨੂੰ ਜਿਹੜੀ ਦਿੱਤੀ ਹੈ ਨਾ, ਉਹਦਾ ਸ਼ੁਕਰ ਹੈ ਅਲਹਮਦੁਲਿਲਾ। ਅੱਲਾਹ ਪਾਕ ਨੇ ਅਸ਼ਰਫੁਲ ਮਖਲੂਕਾਤ ਬਣਾਇਆ ਵੇ। ਅਤੇ ਇਹੀ ਹੈ ਨਾ ਕਿ ਸਾਡੇ ਉਹ ਜਾਨਵਰਾਂ 'ਚ ਇਹੀ ਫਰਕ ਹੈ ਕਿ ਸਾਨੂੰ ਅਕਲ ਦਿੱਤੀ ਗਈ ਹੈ, ਸਾਨੂੰ ਸਮਝ ਬੂਝ ਦਿੱਤੀ ਗਈ ਹੈ। ਵਰਨਾ ਅਸੀਂ ਵੀ ਇੱਕ ਜਾਨਦਾਰ ਹੀ ਹੁੰਦੇ ਅਗਰ ਸਾਨੂੰ ਅੱਲਾਹ ਪਾਕ ਅਕਲ ਨਾ ਦਿੰਦਾ। ਅਤੇ ਬਸ ਚਲੋ ਠੀਕ ਹੈ, ਅੱਲਾਹ ਪਾਕ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੀ ਮਗਫਰਤ ਫਰਮਾਵੇ। ਅੱਲਾਹ ਪਾਕ ਜਿਨ੍ਹਾਂ ਦੇ ਮਾਂ ਬਾਪ ਹਯਾਤ ਨੇ ਉਹਨਾਂ ਨੂੰ ਇਹ ਤੌਫੀਕ ਦੇਵੇ ਕਿ ਆਪਣੇ ਮਾਂ ਬਾਪ ਦੀ ਖਿਦਮਤ ਕਰਨ, ਆਪਣੇ ਮਾਂ ਬਾਪ ਦੀ, ਕਿਉਂਕਿ ਇੱਕ ਵਾਰੀ ਫਿਰ ਚਲੇ ਜਾਂਦੀਆਂ ਨਾ ਤੁਹਾਡੇ ਹੱਥੋਂ ਇਹ ਚੀਜ਼ਾਂ, ਫਿਰ ਕਦੀ ਨਹੀਂ ਮਿਲਦੀਆਂ, ਫਿਰ ਕਦੀ ਖਾਬਾਂ 'ਚ ਵੀ ਨਹੀਂ ਮਿਲਦੀਆਂ। ਇੱਕ ਵਾਰੀ ਚੱਲ ਖਾਬ 'ਚ ਆ ਜਾ, ਆ ਕੇ ਸੀਨੇ ਲਾ ਜਾ, ਜਿਹੜਾ ਭਾਂਬਲ ਬਲਦਾ ਮਾਏ, ਆ ਕੇ ਆਪ ਬੁਝਾ ਜਾ। अच्छा, के बेगम लिखते ने, थैंक यू सो मच कार्ड मी नेम, आई लाइक योर ब्लॉग सो मच, योर कुकिंग शॉपिंग। ओए होए होए, के बेगम ਨੂੰ ਤੇ ਮੇਰੀ ਬਈ ਕੁਕਿੰਗ ਤੇ دیਵਾਨੇ ਨੇ। ਕੇ ਬੇਗਮ ਮੇਰੀ ਕੁਕਿੰਗ ਦੇ ਬਈ ਤੁਸੀਂ ਮੇਰੇ ਤੇ ਕੇ ਬੇਗਮ ਇਮਾਨ ਨਾਲ ਤੁਹਾਨੂੰ ਦੇਖਣ ਦਾ ਬੜਾ ਸ਼ੌਕ ਹੈ ਕਿ ਮੈਂ ਕਦੀ ਤੁਹਾਨੂੰ ਦੇਖਾਂ, ਤੁਹਾਨੂੰ ਮਿਲਾਂ, ਕਿ ਤੁਸੀਂ ਮੇਰੀ ਕੁਕਿੰਗ ਨੂੰ ਪਸੰਦ ਕਰਦੇ ਹੋ ਵੀ ਬਹੁਤ ਸ਼ੁਕਰੀਆ। ਇਹ ਤੁਹਾਡੀ ਮੁਹੱਬਤ ਹੈ। ਬਾਕੀ ਇਹ ਵੀ ਕਿ ਉਹੀ ਕਹਿੰਦੇ ਨੇ ਬੰਦਾ ਕਿਸ ਕਾबिल है ये आपकी ਮੁਹੱਬਤ ਹੈ ਕਿ ਤੁਸੀਂ ਇੰਨੇ ਅੱਛੇ ਹੋ ਕਿ ਤੁਸੀਂ ਮੇਰੇ ਸਾਦੇ ਸੂਦੇ ਜਿਹੜੇ ਮੈਂ ਬੱਚੇ ਕੁਛੇ ਤਾਂ ਖਾ ਦੇਣੀ ਆ ਅਤੇ ਖਾ ਲਓ ਅਤੇ ਰੋਟੀ ਪਕੌੜਾ ਖਾ ਲਓ ਅਤੇ ਇਹ ਕਰ ਲਓ ਅਤੇ ਸਿੱਧੇ ਸਿੱਧੀ ਅੰਡੀ ਅਤੇ ਗੋਭੀ ਆਲੂ ਪਕਾ ਲੈਣੀ ਆ, ਤੁਸੀਂ ਉੱਤੇ ਬੜੇ ਖੁਸ਼ ਹੋ ਜਾਂਦੇ ਹੋ। ਤੁਸੀਂ ਕਹਿੰਦੇ ਮੈਨੂੰ ਤੁਹਾਡੀ ਕੁਕਿੰਗ ਬੜੀ ਚੰਗੀ ਲੱਗਦੀ। ਬਹੁਤ ਸ਼ੁਕਰੀਆ ਕੀ ਕਹਿੰਦੇ ਨੇ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਜਿਹੜਾ ਨਾ ਮੈਨੂੰ ਪਸੰਦ ਕਰਦੇ ਹੋ। ਅਤੇ ਮੈਂ ਚਲੋ ਕੁਛ ਜੋ ਬਣਾਉਂਦੀ ਹਾਂ ਕਿ ਬੇਗਮ ਮੈਂ ਤੁਹਾਨੂੰ ਦਿਖਾ ਦਿਆ ਕਰਾਂਗੀ ਕਿ ਕੋਈ ਇਹਦੇ ਵਿੱਚ ਐਸਾ ਮਸਲਾ ਨਹੀਂ। ਅੱਛਾ, ਉਹਨਾਂ ਨੇ ਲਿਖਿਆ ਵੇ ਕਿ ਤੁਸੀਂ ਇਹ ਕਿੱਥੋਂ ਲਿਆ ਸਿਸਟਰ, ਦੱਸੋ ਕਿ ਸ਼ੈਂਪੂ ਕਿੱਥੋਂ ਬਾਏ ਕੀਤਾ ਵੇ ਅਤੇ ਐਗਸ ਕਿੱਥੋਂ ਲਏ ਨੇ। ਐਗਸ ਨਾਲ ਕੇ ਬੇਗਮ ਨੇ ਵੀ 4 ਇਕੱਠੇ ਦਿਲ ਭੇਜ ਦਿੱਤੇ ਜੇ, ਇੱਕ ਵੀ ਨਹੀਂ, 2 4 ਦਿਲ ਆ ਗਏ ਨੇ। ਅਤੇ ਕੇ ਬੇਗਮ ਮੈਂ ਕੀ ਕਹਿੰਦੇ ਨੇ ਮੈਨੂੰ ਪਤਾ ਨਹੀਂ ਹੈ ਕਿਹੜੇ ਸਟੋਰ ਤੋਂ, ਵੈਸੇ ਜ਼ਿਆਦਾਤਰ ਸਾਡਾ ਕੁਝ ਸਮਾਨ ਲਿਡਲ ਸਟੋਰ ਤੋਂ ਆਉਂਦਾ ਵੇ, ਕੁਝ ਸਮਾਨ ਸਾਡਾ ਜਿਹੜਾ ਨਾ ਟੈਸਕੋ ਤੋਂ ਆਉਂਦਾ ਵੇ। ਅਤੇ ਉਹ ਹੁਣ ਮੈਨੂੰ ਨਹੀਂ ਪਤਾ ਕਿ ਬੱਚੇ ਲੈ ਕੇ ਦੇ ਗਏ ਸਨ ਕਿ ਵੀ ਕਿਹੜੇ ਸਟੋਰ ਤੋਂ ਲੈ ਕੇ ਆਏ ਨੇ। ਮੈਂ ਪੁੱਛ ਕੇ ਤੁਹਾਨੂੰ ਦੱਸ ਦੇਵਾਂਗੀ ਕਿ ਕਿਹੜੇ ਸਟੋਰ ਦਾ ਸਮਾਨ ਸੀ, ਕਿ 2 ਸਟੋਰਸ ਤੋਂ ਆਉਂਦਾ ਜ਼ਿਆਦਾਤਰ। ਕਦੀ ਕਦੀ ਕਿਸੇ ਹੋਰ ਜਗ੍ਹਾ ਤੋਂ ਵੀ ਆ ਜਾਂਦਾ, ਲੇਕਿਨ ਜ਼ਿਆਦਾਤਰ ਮੇਨਲੀ ਸਾਡਾ ਟੈਸਕੋ ਔਰ ਲਿਡਲ, ਇਹ 2 ਸਟੋਰ ਨੇ ਜਿੱਥੋਂ ਇਸ ਤਰ੍ਹਾਂ ਦਾ ਸਮਾਨ ਆਉਂਦਾ ਹੈ, ਫਰੂਟ, ਅੰਡੇ, ਦੁੱਧ, ਮੱਖਣ, ਬ੍ਰੈਡ, ਇਹ ਚੀਜ਼ਾਂ। ਔਰ ਉਸ ਤੋਂ ਬਾਅਦ ਦੇਸੀ ਸਟੋਰ ਅਲੱਗ ਨੇ, ਗੋਸ਼ਤ ਔਰ ਸਬਜ਼ੀ ਵਗੈਰਾ ਜਿਹੜੀ ਆਉਂਦੀ ਉਹ ਦੂਸਰੇ ਸਟੋਰ ਤੋਂ ਆਉਂਦੀ। ਮਤਲਬ ਮੈਂ ਤੁਹਾਨੂੰ ਪੁੱਛ ਕੇ ਦੱਸ ਦੇਵਾਂਗੀ ਕਿ ਵੀ ਇਹ ਕਿਹੜੇ ਸਟੋਰ ਤੋਂ ਲਿਆ ਸੀ। अच्छा, नीलोफर बासित, आजकल तो हर सुबह आपके ब्लॉग में आपसे मुलाकात के साथ हो रही है माशाल्लाह। उन्होंने कहा हर सुबह भी हुण नाश्ते दे नाल तुहाडा मुलाकात हो जाती है। नीलोफर ने लिखा, नीलोफर भी आ गए ने जी साडे विहड़े विच पक्के पक्के, मैनूं लगदा वे कि साडे एक मैंबर बन गए ने। कि नीलोफर ने कहा भी तुहाडे नाल नाश्ते तो मुलाकात हो जाती है तो बई असीं फिर तुहानूं देख लेने। बहुत शुक्रिया नीलोफर ਤੁਹਾਡੇ कि तुसीं नाश्ते दे नाल मैनूं याद रखते हो। नाश्ता सब तो अहम आइटम होंदा दिन का
ਤੁਸੀਂ ਉੱਠਦੇ ਹੋ ਤੇ ਕਰਦੇ ਹੋ ਤੇ ਉਸ ਵੇਲੇ ਤੁਸੀਂ ਮੈਨੂੰ ਯਾਦ ਰੱਖਦੇ ਹੋ ਤੇ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ। ਤੇ ਤੁਸੀਂ ਕਮੈਂਟ ਜ਼ਰੂਰ ਕਰਿਓ, ਕਮੈਂਟ ਕਰਨ ਨਾਲ ਫਿਰ ਮੇਰਾ ਇੱਕ ਤਾਲੁਕ ਬਣਦਾ ਵੇ ਤੁਹਾਡੇ ਨਾਲ, ਫਿਰ ਮੈਨੂੰ ਪਤਾ ਚੱਲਦਾ ਕਿ ਕਿਹਨੇ ਵੀਡੀਓ ਦੇਖੀ ਹੈ, ਕਿਹਨੇ ਵਲੌਗ ਦੇਖਿਆ ਵੇ, ਕਿਹਨੂੰ ਚੰਗਾ ਲੱਗਿਆ। ਤੁਸੀਂ ਤਨਕੀਦ ਵੀ ਕਰ ਸਕਦੇ ਹੋ, ਜਾਇਜ਼ ਤਨਕੀਦ, ਤੁਹਾਡਾ ਹੱਕ ਹੈ। ਇਹ ਨਹੀਂ ਕਿ ਤੁਸੀਂ ਸਿਰਫ ਤਾਰੀਫਾਂ ਹੀ ਕਰੋ, ਕਦੀ ਮੇਰੀ ਗੱਲ ਕੋਈ ਬੁਰੀ ਲੱਗੇ ਉਹ ਵੀ ਦੱਸ ਦਵੋ ਕਿ ਵੀ ਤੁਸੀਂ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੀਦਾ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੀਦਾ। ਕਦੀ ਤੁਸੀਂ ਤਨਕੀਦ ਵੀ ਕਰ ਸਕਦੇ ਹੋ, ਐਸੀ ਗੱਲ ਨਹੀਂ ਹੈ। ਪਰ ਇਹ ਵੀ ਕਿ ਤੁਹਾਡੇ ਨਾਲ ਸਾਥ ਦਾ ਬਹੁਤ ਚੰਗਾ, ਤੇ ਤੁਹਾਡੇ ਤੁਸੀਂ ਜਿਹੜੇ ਆ ਜਾਂਦੇ ਹੋ ਨਾ ਬਹੁਤ, ਤੇਰੇ ਨਾਲ 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 ਵੇ ਮੈਂ ਰਹਿਣਾ, ਤੇਰੇ ਨਾਲ 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 ਵੇ ਮੈਂ ਰਹਿਣਾ, ਮੈਂ ਤੇਰੇ ਹਾਣ ਦੀ, ਮੈਂ ਤੇਰੇ ਹਾਣ ਦੀ ਦੁਨੀਆ ਜਾਣਦੀ, ਤੂੰ ਏ ਮੇਰਾ ਗਹਿਣਾ। ਤੇ ਨੀਲੋਫਰ ਲਈ ਅੱਜ ਅਸੀਂ ਗਾ ਦਿੱਤਾ ਤੇਰੇ ਨਾਲ ਨਾਲ ਵੇ ਮੈਂ ਰਹਿਣਾ। ਤੇ ਜਹਾਰਾ ਨੇ ਲਿਖਿਆ ਵੈਰੀ ਨਾਈਸ ਵਲੌਗ, ਨਾਈਸ ਸੌਂਗ। ਬਈ ਸੌਂਗ ਉਹਨਾਂ ਨੂੰ ਵੀ ਪਸੰਦ ਆ ਗਏ ਜੇ। ਅੱਛਾ, ਉਹਨਾਂ ਨੇ ਕਿਹਾ ਵੀ ਤੁਸੀਂ ਆਓ ਤਾਂ ਸਹੀ, ਉਹਨਾਂ ਨੇ ਲਿਖਿਆ ਵੇ ਜਹਾਰਾ ਨੇ, ਤੁਸੀਂ ਆਓ ਤੁਹਾਨੂੰ ਗੁੜ ਵਾਲੇ ਚੌਲ ਖਵਾਵਾਂਗੇ ਅਸੀਂ, ਕਿ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਗੁੜ ਵਾਲੇ ਚੌਲ ਖਵਾਵਾਂਗੇ। ਬਸ ਠੀਕ ਹੈ ਵੀ ਗੁੜ ਵਾਲੇ ਚੌਲ ਤੇ ਆਫਰ ਹੋ ਗਈ ਹੈ, ਇਨਸ਼ਾਅੱਲਾ ਜ਼ਰੂਰ ਖਾਵਾਂਗੇ ਜੀ ਤੁਹਾਡੇ ਹੱਥ ਦਾ। ਤੁਸੀਂ ਕਹਿ ਦਿੱਤਾ ਨਾ ਜਹਾਰਾ, ਯਕੀਨ ਮੰਨੋ ਇੰਨਾ ਦਿਲ ਵੱਧ ਜਾਂਦਾ ਵੇ ਜਦੋਂ ਕੋਈ ਪਿਆਰ ਮੁਹੱਬਤ ਨਾਲ ਤੁਹਾਨੂੰ ਕੋਈ ਕਰ ਦਿੰਦਾ ਨਾ, ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਕਿਸੇ ਦਾ ਹੌਸਲਾ ਵਧਾ ਦਿਓ, ਕਿਸੇ ਦਾ ਖਿਆਲ ਕਰ ਲਵੋ। ਤੇ ਇਨਸ਼ਾਅੱਲਾ ਜੀ ਜ਼ਿੰਦਗੀ ਰਹੀ ਕਦੀ ਤਾਂ ਫਿਰ ਜ਼ਰੂਰ ਮਿਲਾਂਗੇ, ਤੇ ਫਿਰ ਗੁੜ ਵਾਲੇ ਚੌਲ ਵੀ ਖਾਵਾਂਗੇ ਤੁਹਾਡੇ ਹੱਥ ਦੇ। ਛੱਡਣਾ ਤੇ ਅਸੀਂ ਵੀ ਨਹੀਂ, ਖਾਣ ਪੀਣ ਦੇ ਤੇ ਅਸੀਂ ਵੀ ਸ਼ੌਕੀਨ ਆ। ਉਹਨਾਂ ਨੇ ਲਿਖਿਆ ਕਿ ਮਾਂ ਵਾਲਾ ਜਿਹੜਾ ਦੌਰ ਹੁੰਦਾ ਵੇ ਨਾ, ਗੋਲਡਨ ਟਾਈਮ, ਉਹ ਕਦੀ ਵੀ ਵਾਪਸ ਨਹੀਂ ਆ ਸਕਦਾ। ਯਾਦਾਂ ਹੀ ਬਹੁਤ ਜਿਹੜੀਆਂ ਨਾ ਅਨਮੋਲ ਹੁੰਦੀਆਂ ਨੇ। ਤੇ ਬਾਕੀ ਬਿਲਕੁਲ ਠੀਕ ਲਿਖਿਆ ਤੁਸੀਂ ਜਹਾਰਾ, ਕਿ ਮਾਂ ਵਾਲਾ ਦੌਰ ਨਹੀਂ ਆ ਸਕਦਾ, ਮਾਂ ਵਾਲਾ ਦੌਰ ਕਦੀ ਵੀ ਨਹੀਂ ਆ ਸਕਦਾ। ਕਿ ਨਾ ਹੀ ਮਾਂ ਫਿਰ ਮੁੜ ਕੇ ਆਉਂਦੀ ਹੈ ਤੇ ਨਾ ਹੀ ਉਹ ਦੌਰ ਆਉਂਦਾ। ਮਾਂ ਦੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮਾਂ ਦੇ ਨਾਲ ਹੀ ਖ਼ਤਮ ਹੋ ਜਾਂਦੀਆਂ ਨੇ। ਕਿ ਮੇਰੀ ਅੰਮੀ ਵੀ ਜਦੋਂ ਜ਼ਿੰਦਾ ਸਨ, ਮਤਲਬ ਬੁਢਾਪੇ ਦੀ ਏਜ ਵਿੱਚ ਸਨ, ਫਿਰ ਵੀ ਉਹਨਾਂ ਨੇ ਫ਼ੋਨ ਕਰਕੇ ਹਮੇਸ਼ਾ ਮੈਨੂੰ ਕਹਿਣਾ, ਆ ਜਾ, ਚੱਲ ਮੈਨੂੰ ਮਿਲ ਜਾ, ਆ ਜਾ ਪੁੱਤ, ਆ ਜਾ ਮੈਨੂੰ ਮਿਲ ਜਾ। ਤੇ ਮੈਨੂੰ ਵੀ ਬੜੀ ਹੁੰਦੀ ਸੀ ਕਿ ਮੈਂ ਇੱਕ ਦਿਨ ਵਾਸਤੇ ਜਾਵਾਂ, ਅੰਮੀ ਨੂੰ ਮਿਲ ਕੇ ਆ ਜਾਵਾਂ। ਤੇ ਉਹ ਹਮੇਸ਼ਾ ਜਦੋਂ ਫ਼ੋਨ ਕਰਨਾ, ਭਾਵੇਂ ਮੈਂ ਹਫ਼ਤਾ ਪਹਿਲਾਂ ਹੀ ਹੋ ਕੇ ਆਈ ਹੁੰਦੀ ਸਾਂ, ਮਾਂ ਫਿਰ ਵੀ ਕਹਿੰਦੀ ਸੀ ਆ ਜਾ। ਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਆ ਜਾ ਵਾਲਾ ਲਫ਼ਜ਼ ਹੀ ਖ਼ਤਮ ਹੋ ਜਾਂਦਾ ਤੁਹਾਡੀ ਜ਼ਿੰਦਗੀ 'ਚ। ਉਹ ਇੰਤਜ਼ਾਰ ਕਰਨ ਵਾਲੀ, ਮੈਂ ਕਿੰਨਾ ਅਰਸਾ ਜਦੋਂ ਮੈਂ ਜਾਂਦੀ ਸਾਂ ਬਾਅਦ ਵਿੱਚ, ਮੈਂ ਇੱਕ ਮਖਸੂਸ ਸੋਫਾ ਹੁੰਦਾ ਸੀ ਅੰਮੀ ਦਾ, ਅੰਮੀ ਉਸ ਸੋਫੇ 'ਤੇ ਬੈਠਦੇ ਹੁੰਦੇ ਸਨ, ਉੱਥੇ ਹੀ ਬਹਿਣਾ, ਉਹਨਾਂ ਨੇ ਰੁਮਾਲ ਹੱਥ 'ਚ ਫੜਿਆ ਹੁੰਦਾ ਸੀ, ਉਹਨਾਂ ਦੀ ਅੱਖ 'ਚ ਪਾਣੀ ਨਿਕਲਦਾ ਹੁੰਦਾ ਸੀ ਤਾਂ ਫਿਰ ਰੁਮਾਲ ਦੇ ਨਾਲ ਨਾ ਸਭ ਸਾਫ਼ ਕਰਦੇ ਰਹਿੰਦੇ ਸਨ। ਉਹ ਮੈਨੂੰ ਸੋਫੇ 'ਤੇ ਬੈਠੇ ਉਹ ਕਿੰਨਾ ਅਰਸਾ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਸੀ, ਮੈਂ ਉਹ ਖਾਲੀ ਲੱਗਦਾ ਸੀ ਸੋਫਾ। ਮੈਂ ਜਦੋਂ ਜਾਂਦੀ ਸਾਂ ਮੈਨੂੰ ਅਜੀਬ ਲੱਗਦਾ ਸੀ, ਮੈਂ ਸੋਫੇ ਵੱਲ ਦੇਖਣੀ ਸਾਂ, ਮੇਰਾ ਦਿਲ ਬੜਾ ਖਰਾਬ ਹੁੰਦਾ ਸੀ। ਫਿਰ ਉਹ ਚੀਜ਼ਾਂ, ਫਿਰ ਉਹ ਸੋਫੇ ਬਦਲ ਜਾਂਦੇ ਨੇ, ਉਹ ਚੀਜ਼ਾਂ ਬਦਲ ਜਾਂਦੀਆਂ, ਸੈਟਿੰਗ ਬਦਲ ਜਾਂਦੀ, ਹਰ ਚੀਜ਼ ਬਦਲ ਜਾਂਦੀ ਤੁਹਾਡੀ ਜ਼ਿੰਦਗੀ 'ਚ। ਬਸ ਇੱਕ ਕਬਰ ਦੀ ਢੇਰੀ ਹੁੰਦੀ ਹੈ, ਕਦੀ ਕਦੀ ਜਾ ਕੇ ਫਿਰ ਉੱਥੇ ਮਾਂ ਨੂੰ ਮਿਲ ਲਵੋ, ਉਹਨੂੰ ਮਿਲ ਕੇ ਆ ਜਾਓ ਬਸ। ਬਾਕੀ ਹੋਰ ਤਾਂ ਕੁਛ ਨਹੀਂ ਰਹਿ ਜਾਂਦਾ, ਬਾਕੀ ਸਭ ਕੁਝ ਚਲਾ ਜਾਂਦਾ ਹੈ। ਮਾਂ ਦੇ ਨਾਲ ਮੇਰਾ ਖਿਆਲ ਅੱਧੀ ਦੁਨੀਆ ਤੁਹਾਡੀ ਜਿਹੜੀ ਹੈ ਨਾ ਖ਼ਤਮ ਹੋ ਜਾਂਦੀ। ਮਾਂ ਦੇ ਖ਼ਤਮ ਹੋਣ ਦੇ ਨਾਲ ਨਾ ਅੱਧੀ ਦੁਨੀਆ। ਮਾਂ ਤੁਹਾਡੀ ਬਿਹਤਰੀਨ ਦੋਸਤ ਹੁੰਦੀ, ਮਾਂ ਤੋਂ ਵੱਡੀ ਸਹੇਲੀ ਕੋਈ ਨਹੀਂ ਹੁੰਦੀ। ਸਭ ਤੋਂ ਅੱਛੀ ਸਹੇਲੀ ਜਿਹੜੀ ਤੁਹਾਡੀ ਹੁੰਦੀ ਹੈ ਨਾ, ਉਹ ਤੁਹਾਡੀ ਮਾਂ ਹੁੰਦੀ। ਸਾਡੇ ਜ਼ਮਾਨੇ 'ਚ ਤਾਂ ਇਹ ਸੀ ਕਿ ਅਸੀਂ ਮਾਂ ਨੂੰ ਹਰ ਗੱਲ ਕਰਨੀ, ਗੱਲਾਂ ਕਰਨੀਆਂ, ਮਾਂ ਕੋ ਕੰਮ ਸਿੱਖਣਾ, ਅੰਮੀ ਨੇ ਕਹਾਣੀਆਂ ਸੁਣਾਉਣੀਆਂ ਕਰਨੀਆਂ। ਮਾਂ ਸਾਡੀ ਬਿਹਤਰੀਨ ਦੋਸਤ ਸੀ। ਅਤੇ ਉਹ ਕੀ ਕਹਿੰਦੇ ਨੇ, ਕਿਉਂਕਿ ਉਦੋਂ ਮਾਵਾਂ ਨੂੰ ਵੀ ਇਹੀ ਹੁੰਦਾ ਸੀ ਕਿ ਜਦੋਂ ਵੀ ਵਿਹਲੇ ਬੈਠਣਾ ਹੋਵੇ ਗੱਲਾਂ ਕਰਨੀਆਂ, ਹੋਰ ਤਾਂ ਕੁਛ ਹੁੰਦਾ ਨਹੀਂ ਸੀ, ਫਿਰ ਗੱਲਾਂ ਹੀ ਬੈਠ ਕੇ ਕਰਨੀਆਂ। ਅੰਮੀ ਨੇ ਆਪਣੇ ਕਿੱਸੇ ਸੁਣਾਉਣੇ ਸਾਨੂੰ ਅਤੇ ਅਸੀਂ ਸੁਣਨੇ। ਇਸ ਤਰ੍ਹਾਂ ਹੀ ਅੱਜ ਮੈਂ ਆਪਣੀ ਮਾਂ ਵਾਂਗਰ ਕਿੱਸੇ ਸੁਣਾਉਂਦੀ ਪਈ ਹਾਂ, ਅਤੇ ਮੈਨੂੰ ਵਕਤ ਯਾਦ ਆਉਂਦਾ ਜਦੋਂ ਸਾਡੀ ਮਾਂ ਸਾਨੂੰ ਕਿੱਸੇ ਸੁਣਾਉਂਦੀ ਹੁੰਦੀ ਸੀ ਆਪਣੇ ਬਚਪਨ ਦੇ।
ਬਹੁਤ ਸਾਰੇ ਕਿੱਸੇ ਮੇਰੇ ਕਿਸੇ ਆ ਜਿਹੜੇ ਬਹੁਤ ਪੁਰਾਣੇ ਮੈਂ ਜ਼ਿਕਰ ਕਰਨੀ ਆ, ਉਹ ਇਸ ਤਰ੍ਹਾਂ ਹੀ ਸੀ ਕਿ ਅੰਮੀ ਨੇ ਸਾਨੂੰ ਸੁਣਾਏ ਹੋਏ ਸਨ ਕਿ ਵੀ ਇਸ ਤਰ੍ਹਾਂ ਹੁੰਦਾ ਸੀ, ਇਸ ਤਰ੍ਹਾਂ, ਜਾਂ ਕੋਈ ਅੰਮਾ ਜੀ ਨੇ ਸੁਣਾਏ ਹੋਏ ਕਿੱਸੇ, ਇਸ ਤਰ੍ਹਾਂ ਫਿਰ ਮੁੰਤਕਿਲ ਮਾਵਾਂ ਕਰਦੀਆਂ ਸਨ। ਤੇ ਉਹੀ ਚੀਜ਼ ਸਾਡੇ ਵੀ ਕੰਮ ਆਈ ਕਿ ਅਸੀਂ ਵੀ ਉਹਨਾਂ ਜ਼ਮਾਨਿਆਂ ਨੂੰ ਮੁੰਤਕਿਲ ਪੇ ਕਰਨੇ ਆ। जहारा लिखते पे सवैयां देख के भी मुंह में पानी आ गया, मैं भी इंशाल्लाह बनाऊंगी। जहारा कल तो मेरी पसंद दी बड़िया ही नहीं सन, यकीन मनो इन्ना दिल पे करता सी, लेकिन उस उन्नियां चंगियां नहीं बनिया जिवें एक अच्छी चीज़ बनती ना, बंदा फिर खांदा हथ नहीं रोकता। लेकिन एक सेंस से चंगा ही होया कि बहुत चंगियां नहीं बनिया कि बहुतियां नहीं खादियां। लेकिन एवं कि वो क्योंकि बदाम पीस के जब पाने है ना, वो टेस्ट बहुत चंगा होंदा। उन्हें काजल मेरा बह बह के ना निकल के इतने जाना भी मैं बस दवा अपनी कोई तस्वीर या ऐसा वीडियो देखा ना जो बाद जिमें करी, तो वो पता चलता मेरा काजल वग वग के कितने गया होया वे। तो चलो जी, असी की कहते रहे हुण एक कमेंट रह गया वे शील का। सत श्री अकाल बाजी, सत श्री अकाल शील, सत श्री अकाल, बहुत शुक्रिया तुसी आए साडे वेड़े विच। तो शील ने कल भी कॉमेंट किया सी, लेकिन मैं व्लॉग बना चुकी सा, उस तो बाद उन्होंने कॉमेंट आया, तो इस तो फिर वो शामिल नहीं हो सकिया सी। उन्होंने लिखा कि गुड़ वाले चौल वैरी यम्मी, ओए होए होए। उन्होंने कहा असी मूंगफली पा के पकाने आ, ते अच्छा ड्राई फ्रूट जड़ा बनता वे ना, वो बनाने। अच्छा उन्होंने कहा सेवियां भी चंगियां ने तुहाडियां कोई नहीं, लेकिन उन्होंने कहा असी जड़ियां ड्राई फ्रूट ते जी मूंगफली होंदी है यह पा के पकाने। देखो इस तरह ही मुख्तलिफ रैसपीज़ होंदियां ने, किसी के घर किसी हवाले ना चीज़ बनती है, किसी ना किसी ते असी बचपन च जो खादा मैं तुहाडे नाल शेयर किया कि सौगी ते नाल हुंदा सी जड़ा गिरी, ते असी खाने से किशमिश ते जड़ा नारियल जड़ा हुंदा वो पा के नाल सौंफ। गुड़ वाले चौल च सौंफ जरूर होंदी है, वो सौंफ का खास टेस्ट आता है। तो इन्होंने लिखा कि असी बाकी चीज़ां तो पाने ही आ, बाकी नाल जड़ा सी मूंगफली भी पाने आ। देखो भी अपनी अपनी रैसपी है, वो भी अच्छी लगती होएगी। खाण पीण दी चीज़ां तो मुख्तलिफ लोग अपने अपने हिसाब नाल पकाते हैं, अच्छियां ही होंदियां ने। और जो ड्राई फ्रूट किसी भी किस्म का पै जाता है ना बई, वो फिर मूंगफली तो मैनू बड़ी बई उन्होंने कहा कि जोड़ा भी ड्राई फ्रूट पा के बनाओ ना तो बड़ी टेस्टी बनते हैं। तो बहुत शुक्रिया जी शील, तुसी साडे वेड़े चाहे तो गुड़ वालियां चौलों दियां तुसी यादां शेयर कीतियां। अज असी मजीद शेयर कर लईयां यादां गुड़ के हवाले दे नाल, कि बड़ियां यादां साड़ियां वाबस्ता ने। तो वो की कहते हैं, मैं हुण इस दफ़ा लाहौर गई ना, देखो वो कहते हैं किस्मत की गल होंदी है। मैं लाहौर गई, मेरी कज़न पुप्पो की बेटी जी लाहौर खालदा, तो ਉਹਨੂੰ मैं कहा मैं तो गुड़ वाले चौलों ਨੂੰ तरस गई हाँ। उन्हें जैने स्पैशली मेरे वास्ते चावल बनाए। उन्होंने कहा कि बस जिदन तुसी जाना है ना अगे सियालकोट मिल के जाइयो, क्योंकि तो मैं जिस दिन मैं गई सा उस दिन तो उन्हें दावत की सी साड़ी, लेकिन उन्हें होर मिठा बनाया सी। पर मैं क्या हाय गुड़ वाले चौल फुफ्फो दे याद आ गए, तो मैनू रैसपी दस दी। वो असी इन्नियां गल्लां च बिजी होए इस तरह, तो उन्हें बेचारी ने फिर दोबारा मेरे वास्ते बनाए। जिस दिन असी सियालकोट जाना सी, एक रात पहले फिर असी उहदे कोल स्टे किया, तो उन्हें मैनू डब्बे च पा के उन्हें क्या लै कोई खा लै तू गुड़ वाले चौल। लेकिन उदों फिर असी इन्ना खाना खा चुके सा, उन्हें बड़ी अच्छी दावत साड़ी की सी, खाना इन्ना बनाया सी। मैं क्या भी मेरे बिल्कुल गुंजाइश नहीं, तो मैं सुबह खावांगी। सुबह भी नाश्ता किया, उन्हें सानू नाल बन के दे दिते कि तू उत्थे जाके खावी, सियालकोट जाके खा ली, चल मैं तेरे वास्ते स्पैशली उन्हें कहा मैं तेरे वास्ते बनाए ने। और उस सियालकोट पहुँच के असी फ्रिज में रख दिते। सियालकोट वाले ने इन्ना खाना साढ़े वास्ते पका के रखा सी, असी वो खा लिया। वो याद ही ना रहा, गुड़ वाले चौल उत्थे ही रह गए। तो असी अगे इस्लामाबाद निकल गए। तो मैनू फिर बाद अफसोस बड़ा लग्या कि इन्नी मुहब्बत उन्होंने मेरे वास्ते बनाए सर, मैं एक मतलब मेरी किस्मत च नसीब च नहीं सी ना, तो मैं नहीं खा सकी, वरना मैं जरूर खाती। अल्लाह ने उस रिजक ते मेरा नाम नहीं लिखिया सी, तो इस तो मैं नहीं खा सकी, वरना मैं एक चमचा ही खा लेंदी। तो इस तरह हो जाते ने कभी इतफाक। बहरहाल तुहाडी सारियां दी मुहब्बतां दा बहुत बहुत शुक्रिया कि तुसी आ जाते हो मेरे वेड़े। असी गपशप कर लेने, नायाब जमानिया का जिक्र कर लेने, कुछ पुरानियां यादां नूं असी फरोल लेने। तो असी उन्हां जमानिया नूं जिहड़ा ना एक जिंदा रखण दा
ਇੱਕ ਹੋ ਜਾਂਦੇ ਆ ਕਿ ਚਲੋ ਵੀ ਕੁਛ ਨਾ ਕੁਛ ਤੇ ਅਸੀਂ ਉਹਨਾਂ ਦਾ ਕਰੀਏ ਨਾ ਕਿ ਬੱਚਿਆਂ 'ਚ ਮੁੰਤਕਿਲ ਹੋਵੇ, ਕੋਈ ਨਵੇਂ ਲੋਕ ਸੁਣਨ ਉਹਨਾਂ ਜ਼ਮਾਨਿਆਂ ਨੂੰ, ਜਾਂ ਨਵੇਂ ਨਹੀਂ ਵੀ ਸੁਣਦੇ ਅਸੀਂ ਪੁਰਾਣੇ ਤੇ ਜਿਹੜੇ ਨਾ ਅਸੀਂ ਬੈਠ ਕੇ ਅਸੀਂ ਕਰੀਏ। ਖੈਰ ਤੁਸੀਂ ਸਾਰੇ ਨਵੇਂ ਹੀ ਹੋ, ਸ਼ਮਾ ਔਰ ਕੀ ਕਹਿੰਦੇ ਨੇ ਸ਼ੀਲ, ਕੀ ਕਹਿੰਦੇ ਨੀਲੋਫਰ ਔਰ ਜਿਹੜੇ ਕੀ ਕਹਿੰਦੇ ਜਹਾਰਾ, ਤੁਸੀਂ ਬਹੁਤ ਸਾਡੇ ਨਾਲੋਂ ਛੋਟੇ ਹੋ। ਔਰ ਸਾਰੇ ਸ਼ਬੀਰ ਹੁਸੈਨ ਸਾਹਿਬ, ਸਾਰੇ ਜਿੰਨੇ ਵੀ ਤੁਸੀਂ ਆਉਂਦੇ ਹੋ ਸਭ ਛੋਟੇ ਹੋ। ਅਤੇ ਦੇਖੋ ਤੁਸੀਂ ਤਵੱਜੋ ਨਾਲ ਸ਼ੌਕ ਨਾਲ ਗੱਲਾਂ ਸੁਣਦੇ ਹੋ। ਅਕਸਰ ਮੈਨੂੰ ਕਮੈਂਟ ਆਉਂਦੇ ਨੇ ਕਿ ਮੇਰੀ ਅੰਮੀ ਵੀ ਇਹ ਗੱਲ ਦੱਸਦੇ ਸਨ, ਸ਼ੀਲ ਦੱਸਦੇ ਨੇ, ਮੇਰੀ ਅੰਮੀ ਇਹ ਗੱਲ ਦੱਸਦੇ ਨੇ ਕਿ ਉਹ ਕੋਈ ਆਪਣੇ ਮਾਮੂ ਦਾ ਹਵਾਲਾ ਦਿੰਦਾ, ਕੋਈ ਆਪਣੇ ਵਾਲਿਦ ਦਾ ਹਵਾਲਾ ਦਿੰਦਾ। ਸ਼ਬੀਰ ਹੁਸੈਨ ਸਾਹਿਬ ਬੜੇ ਆਪਣੇ ਨਾਨੀ ਔਰ ਉਹਨਾਂ ਦੇ ਹਵਾਲੇ ਨਾਲ ਗੱਲ ਦੱਸਦੇ ਨੇ। ਅਤੇ ਇਸ ਤਰ੍ਹਾਂ ਹੈ ਕਿ ਤੁਸੀਂ ਯੰਗ ਹੋ ਪਰ ਤੁਸੀਂ ਇਹਨਾਂ ਗੱਲਾਂ ਨੂੰ ਸੁਣਨਾ ਚਾਹੁੰਦੇ ਹੋ। ਤੇ ਚਲੋ ਜੀ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ, ਕਿਸੇ ਵੀ ਹਵਾਲੇ ਨਾਲ ਕਰ ਦਿਓ ਮੇਰੀ, ਤੇ ਹੋਰ ਕੋਈ ਨਹੀਂ ਮੇਰੀ ਤਾਰੀਫ ਹੀ ਕਰ ਦਿਓ ਚਲੋ ਕਮੈਂਟ ਵਿੱਚ। ਤੇ ਅਸੀਂ ਫਿਰ ਐਸਾ ਹਰ ਹਾਲ ਬੈਠਾਂਗੇ ਤੇ ਗੱਲ ਕਰਨ ਦਾ ਬਹਾਨਾ ਸਾਡੇ ਹੱਥ ਆ ਜਾਏਗਾ। ਫਿਰ ਮੇਰੀ ਕੰਮ ਮੇਰਾ ਥੋੜ੍ਹਾ ਜਿਹਾ ਜਿਹੜਾ ਪਿਆ ਵੀ ਮੈਂ ਉੱਠ ਕੇ ਅਪਲੋਡ 'ਤੇ ਲਾਵਾਂਗੀ ਵੀਡੀਓ ਨੂੰ, ਅਤੇ ਫਿਰ ਅਸੀਂ ਆਪਣਾ ਬਾਕੀ ਦਾ ਕੰਮ ਕਰਾਂਗੇ। ਅਤੇ ਕਾਇਦੇ ਆਜ਼ਮ ਸਾਡੇ ਲਈ ਕਹਿ ਕੇ ਗਏ ਸਨ, काम 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 और बस काम। तो भाई वो कायदे आजम ने ऐसा चश्मा पा के ना, कायदे आजम की तस्वीर आती अक्सर वीडियो, तो ऐसा करके कागज़ पढ़ते पे ने तो कहते पे ने वो बिल्कुल कम 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 औरतां वास्ते कह के गए सन और सारिਆਂ ਨੂੰ मना कर गए सन कोई काम ना करियो। औरतां ਲਈ ਉਹਨਾਂ ਨੇ ਖਾਸ ਤੌਰ 'ਤੇ जुमला किया सी, काम 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 और बस काम। तो चलो भी ਅਸੀਂ ਕਰਦੇ ਰਹਿੰਦੇ ਹਾਂ ਕੰਮ ਕੰਮ। कायदे आजम ਦਾ ਬੜਾ ਇੱਜ਼ਤ और एहतराम है, ਮਾਮੂਲੀ ਸ਼ਖਸੀਅਤ ਥੋੜ੍ਹੀ ਨੇ, ਅਸੀਂ ਤੇ ਉਹਨਾਂ ਦੇ ਕਹਿਣ 'ਤੇ ਚੱਲਦੇ ਰਹਾਂਗੇ। ਅਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰੱਖਾ।